ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਪਣੇ ਨਾਲ ਜੁੜ ਚੁੱਕੇ ਨੇ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 4 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਲਖਵੀਰ ਸਿੰਘ ਸਮਰਾ ਟੈਕਸਸ, ਅਮਰਜੀਤ ਸਿੰਘ ਸਟਾਕਟਨ, ਸਤਨਾਮ ਸਿੰਘ ਸਨੀ ਪਰੇਵਾਲ ਯੂਬਾ ਸਿਟੀ, ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ 8888889914। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ ਜੀ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਹੁਣੇ ਖਬਰ ਆ ਰਹੀ ਆ ਕਿ ਵਾਸ਼ਿੰਗਟਨ ਪੋਸਟ ਵੀ ਰਿਪੋਰਟ ਕਰ ਰਿਹਾ ਕਿ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਨੇ ਇਹ ਕਿਹਾ ਆ ਕਿ ਜੋ ਰਸ਼ੀਆ ਦੇ ਨਾਲ ਜੰਗ ਚੱਲ ਰਹੀ ਆ ਉਸ ਦੇ ਸੰਬੰਧ ਦੇ ਵਿੱਚ ਉਹ ਪਾਰਸ਼ੀਅਲ ਸੀਜ਼ ਫਾਇਰ ਦੇ ਲਈ ਤਿਆਰ ਹੈਗੇ ਆ। ਪਲੱਸ ਜਿਹੜੀ ਉਹਨਾਂ ਦੀ ਓਵਲ ਆਫਿਸ USA ਦੇ ਵਾਈਟ ਹਾਊਸ ਦੇ ਵਿੱਚ ਗੱਲਬਾਤ ਹੋਈ ਸੀ, ਉਹ ਰਿਗਰੈਟੇਬਲ ਹੈਗੀ ਆ ਤੇ ਉਹ ਦੁਬਾਰਾ ਕੀ ਫੇਰ ਗੱਲਬਾਤ ਸ਼ੁਰੂ ਕਰਨਾ ਚਾਹੁੰਦੇ ਹੈਗੇ ਆ। ਇਹ ਉਸ ਟਾਈਮ ਆਈ ਆ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਉਹਨਾਂ ਨੇ ਹੁਣ ਇਹ ਕਹਿ ਦਿੱਤਾ ਵੀ ਜ਼ੈਲੈਂਸਕੀ ਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਮਿਲਟਰੀ ਅਸਿਸਟੈਂਸ ਆ ਉਹ ਨਹੀਂ ਦਿੱਤੀ ਜਾਊਗੀ ਤੇ ਉਹ ਫਰੀਜ਼ ਕਰਨ ਜਾ ਰਹੇ ਹੈਗੇ ਆ। ਸੋ ਹੁਣ ਅਗਲੀ ਗੱਲਬਾਤ ਜਿਹੜੀ ਆ ਕਿਸ ਤਰ੍ਹਾਂ ਹੁੰਦੀ ਆ ਇਹ ਡਿਪੈਂਡ ਕਰੂਗਾ। ਯੂਰਪੀਅਨ ਯੂਨੀਅਨ ਦੇ ਬਹੁਤੇ ਮੁਲਕਾਂ ਨੇ ਜ਼ੈਲੈਂਸਕੀ ਦਾ ਸਾਥ ਦਿੱਤਾ ਹੈਗਾ, ਪਰ ਫਿਰ ਵੀ ਅਮਰੀਕਾ ਤੋਂ ਬਿਨਾਂ ਯੂਕਰੇਨ ਦੇ ਲਈ ਸਰਵਾਈਵ ਕਰਨਾ ਬੜਾ ਔਖਾ ਆ। ਕੀ ਡੀਲ ਹੁੰਦੀ ਹੈਗੀ ਆ ਹੁਣ ਜ਼ੈਲੈਂਸਕੀ ਨੇ ਤਾਂ ਜੈਸ ਕਰ ਦਿੱਤੀ ਆ ਤੇ ਇੱਧਰ ਵਾਈਟ ਹਾਊਸ ਵੱਲੋਂ ਕੀ ਗੱਲਬਾਤ ਹੁੰਦੀ ਆ। ਅੱਜ ਪ੍ਰੈਜ਼ੀਡੈਂਟ ਟਰੰਪ ਨੇ ਕਾਂਗਰਸ ਨੂੰ ਵੀ ਐਡਰੈਸ ਕਰਨਾ ਹੈਗਾ ਸ਼ਾਮ ਨੂੰ, ਸੋ ਦੇਖਦੇ ਆ ਉਹਦੇ ਵਿੱਚ ਵੀ ਉਹ ਉਹਦੇ ਬਾਰੇ ਕੋਈ ਗੱਲਬਾਤ ਕਰਦੇ ਆ ਕਿ ਨਹੀਂ। ਜੀ ਬਿਲਕੁਲ। ਸੋ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਜਿਹੜਾ ਨਵਾਂ ਫਰੇਮਵਰਕ ਆ ਪਾਰਸ਼ਲ ਸੀਜ਼ ਫਾਇਰ ਦਾ, ਇਸ ਬਾਰੇ ਐਕਸ ਦੇ ਉੱਤੇ ਟਵੀਟ ਕਰਕੇ ਜਿਹੜਾ ਉਹ ਜਾਣਕਾਰੀ ਦਿੱਤੀ ਹੈਗੀ ਆ। ਇਹ ਹੁਣ ਉਸ ਟਾਈਮ ਦੇ ਉੱਤੇ ਆਫਰ ਆਈ ਆ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਐਲਾਨ ਕੀਤਾ ਸੀਗਾ ਵੀ ਜ਼ੈਲੈਂਸਕੀ ਹੀ ਪੀਸ ਦੇ ਲਈ ਰੈਡੀ ਨਹੀਂ ਹੈਗਾ ਤੇ US ਮਿਲਟਰੀ ਅਸਿਸਟੈਂਸ ਆ ਉਹਨਾਂ ਨੇ ਫਰੀਜ਼ ਜਿਹੜੀ ਉਹ ਕਰ ਦਿੱਤੀ ਸੀ। ਜ਼ੈਲੈਂਸਕੀ ਨੇ ਲਿਖਿਆ ਵੀ ਉਹ ਜਿਹੜੇ ਉਹ ਚਾਹੁੰਦੇ ਆ ਵੀ ਬਹੁਤ ਸਾਰੀਆਂ ਜਿਹੜੀਆਂ ਸਟੇਜਿਸ ਆ ਉਸ ਦੇ ਵਿੱਚੋਂ ਤੇਜ਼ੀ ਦੇ ਨਾਲ ਲੰਘਿਆ ਜਾਵੇ। US ਦੇ ਨਾਲ ਉਹ ਵਰਕ ਕਰਨ ਦੇ ਲਈ ਐਗਰੀ ਨੇ ਤਾਂ ਜੋ ਇੱਕ ਫਾਈਨਲ ਸਟਰੋਂਗ ਡੀਲ ਜਿਹੜੀ ਆ ਉਹ ਬਣਾਈ ਜਾ ਸਕੇ। ਸੋ ਇਸ ਪੋਸਟ ਦੇ ਵਿੱਚ ਜਿਸ ਦੇ ਵਿੱਚ ਇਹ ਕੋਈ ਇੱਦਾਂ ਦਾ ਮੈਂਸ਼ਨ ਨਹੀਂ ਹੈਗਾ ਵੀ ਜਿਹੜੇ ਗਰਾਊਂਡ ਆਪਰੇਸ਼ਨਸ ਆ ਉਹ ਦੋਨੋਂ ਤਰਫੋਂ ਕੀ ਜਿਹੜੀ ਉਹ ਰੁਕਣ ਜਾ ਰਹੇ ਆ ਜਾਂ ਨਹੀਂ, ਜਿਹੜੀ ਲੜਾਈ ਆ ਵੀ ਉੱਦਾਂ ਹੀ ਚੱਲਦੀ ਜਿਹੜੀ ਉਹ ਰਹੂਗੀ। ਵਾਸ਼ਿੰਗਟਨ DC ਦੇ ਦੁਆਰਾ ਜਿਹੜੀ ਮਦਦ ਦੇ ਉੱਤੇ ਪੌਜ਼ ਕਰਨ ਦੇ ਨਾਲ ਜਿੰਨੀਆਂ ਵੀ US ਮਿਲਟਰੀ ਦੀਆਂ ਫਿਊਚਰ ਡਿਲੀਵਰੇਬਲ ਸੀਗੇ ਅਸਿਸਟੈਂਸ ਨੂੰ, ਉਹਦੇ ਉੱਤੇ ਵੀ ਜਿਹੜੀ ਆ ਉਹ ਰੋਕ ਲੱਗ ਗਈ ਆ ਤੇ ਇਸ ਦੇ ਚੱਲਦਿਆਂ ਜ਼ੈਲੈਂਸਕੀ ਨੇ ਆਪਣਾ ਰੁਖ ਜਿਹੜਾ ਆ ਉਹ ਹੁਣ ਬਦਲਿਆ ਹੈਗਾ ਆ। ਜੋ ਓਵਲ ਆਫਿਸ ਦੇ ਵਿੱਚ ਆਰਗੂਮੈਂਟ ਇਹਨਾਂ ਦਾ ਹੋਇਆ ਸੀ, ਜਿਹੜੇ ਸਿੰਘ ਫਸੇ ਸੀਗੇ, ਬਹਿਸਬਾਜ਼ੀ ਜਿਹੜੀ ਇਹਨਾਂ ਦੀ ਆਪਸ ਦੇ ਵਿੱਚ ਹੋਈ ਸੀ, ਉਸ ਤੋਂ ਬਾਅਦ ਦੇ ਵਿੱਚ ਮਾਹੌਲ ਖਾਸਾ ਜਿਹੜਾ ਉਹ ਗਰਮਾ ਗਿਆ ਸੀ। ਜੀਓਪੋਲਿਟਿਕਸ ਦੇ ਵਿੱਚ ਵੀ ਇੱਕ ਵੱਖਰੀਆਂ ਦਰਾਰਾਂ ਜਿਹੜੀਆਂ ਉਹ ਦਿਖਣ ਲੱਗ ਗਈਆਂ ਸੀਗੀਆਂ। ਸੋ ਪਾਰਸ਼ਲ ਸੀਜ਼ ਫਾਇਰ
ਦਾ ਜਿਹੜਾ ਕਹਿੰਦੇ ਵੀ ਆਈਡੀਆ ਆ, ਇਹ ਅਸਲ ਦੇ ਵਿੱਚ ਫਰਾਂਸ ਦੇ ਦੁਆਰਾ ਫਲੋਟ ਕੀਤਾ ਗਿਆ ਆ। ਫਰਾਂਸ ਨੇ ਜਿਹੜਾ ਇਸ ਨੂੰ ਉਭਾਰਿਆ ਸੀਗਾ, ਕਹਿੰਦੇ ਵੀ 1 ਮਹੀਨੇ ਦੀ ਟਰੂਸ ਐ ਨੀਅਰ ਐਟ ਸੀ ਔਨ એનર્ਜੀ ਇਨਫਰਾਸਟ੍ਰਕਚਰ, ਇਦਾਂ ਦੀ ਚੀਜ਼ ਜਿਹੜੀ ਆ ਉਹ ਕੀਤੀ ਜਿਹੜੀ ਹੋ ਜਾਵੇ। ਟਰੰਪ ਹੁਣੀ ਰੂਸ ਨੂੰ ਜਾਂ ਪੁਤਿਨ ਨੂੰ ਅਜੇ ਵੀ ਮਾੜਾ ਕਹਿਣ ਦੇ ਲਈ ਜਿਹੜਾ ਉਹ ਮੋਹਰੇ ਨਹੀਂ ਹੋ ਰਹੇ। ਇਹ ਜਿਹੜੀ ਚੀਜ਼ ਆ ਉਹ ਕਿਤੇ ਨਾ ਕਿਤੇ ਦੇਖਣ ਵਾਲੀ ਰਹੇਗੀ। ਮਿਲਟਰੀ ਐਨਾਲਿਸਟ ਜਿਹੜੇ ਉਹ ਦੱਸਦੇ ਨੇ ਵੀ ਅਜੇ ਹਾਲ ਦੀ ਘੜੀ ਯੂਕਰੇਨ ਦੇ ਕੋਲ ਕੁਝ ਮਹੀਨਿਆਂ ਦਾ ਸਾਜੋ ਸਮਾਨ ਪਿਆ ਆ ਵੀ ਉਹ ਮੋਹਰੇ ਲੜਾਈ ਜਿਹੜੇ ਉਹ ਕਰ ਸਕਦੇ ਆ, ਪਰ ਲੌਂਗ ਰਨ ਦੇ ਲਈ ਉਹਨਾਂ ਦੇ ਕੋਲ ਬਹੁਤਾ ਸਮਾਨ ਨਹੀਂ ਹੈਗਾ। ਕਹਿੰਦੇ ਵੀ ਜੇ ਵਾਧੂ ਸਮਾਨ ਇੱਥੋਂ ਮਿਲਟਰੀ ਅਸਿਸਟੈਂਸ ਹੋਰ ਅੱਗੇ ਨਹੀਂ ਜਾਂਦੀ ਤਾਂ ਯੂਕਰੇਨ ਦੇ ਲਈ ਲੜਨਾ ਅੱਗੇ ਨਾਮੁਮਕਿਨ ਹੋ ਜਾਊਗਾ। ਸੋ ਇਹ ਚੀਜ਼ਾਂ ਜਿਹੜੀਆਂ ਇੱਥੇ ਵਾਪਰ ਰਹੀਆਂ ਆ। ਸਮਿਟ ਫਾਰ ਫਿਊਚਰ ਜਿਹੜਾ 2 ਮਾਰਚ ਨੂੰ ਬੀਤੇ ਦਿਨਾਂ 'ਚ ਲੰਡਨ ਦੇ ਵਿੱਚ ਹੋਇਆ ਸੀ, ਜਦ ਜ਼ੈਲੈਂਸਕੀ ਹੁਣੀ ਇੱਥੋਂ ਵਾਪਸ ਗਏ ਸੀਗੇ। ਸੋ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜੀਆਂ ਚੇਂਜਸ ਹੁਣ ਆਈਆਂ ਆ। ਉਸ ਕੱਲ ਵੀ ਜਿਹੜਾ ਯੂਰਪੀਅਨ ਜਿਹੜੇ ਮੁਲਕ ਨੇ ਤੇ ਹੋਰ ਜਿਹੜੇ ਯੂਕਰੇਨ ਦੇ ਐਲਾਈਜ਼ ਆ, ਉਹਨਾਂ ਨੇ ਇਹ ਆਈਡੀਆ ਜਿਹੜਾ ਉਹ ਘੱਲਿਆ ਸੀਗਾ ਜਾਂ ਕਿਹਾ ਸੀਗਾ ਵੀ ਆਪਾਂ ਅਮਰੀਕਾ ਦੇ ਨਾਲ ਇਸ ਬਾਬਤ ਗਰੰਟੀ ਜਿਹੜੀ ਹੈ, ਸਿਕਿਉਰਿਟੀ ਗਰੰਟੀਜ਼ ਨੂੰ ਲੈ ਕੇ ਤਾਂ ਹੋਰ ਸਾਰੀਆਂ ਚੀਜ਼ਾਂ ਆ ਉਹ ਗੱਲਬਾਤ ਜਿਹੜੀ ਉਹ ਕਰਾਂਗੇ। ਤੇ ਅੱਜ ਜ਼ੈਲੈਂਸਕੀ ਨੇ ਖੁਦ ਜਿਹੜਾ ਟਵਿੱਟਰ ਦੇ ਉੱਤੇ, ਜਿਹੜਾ ਐਕਸ ਦੇ ਉੱਤੇ ਟਵੀਟ ਕਰਕੇ ਇਸ ਨੂੰ ਪਾਰਸ਼ਲ ਜਿਹੜੀ ਚੀਜ਼ ਆ ਉਹ ਗੱਲ ਆਖੀ ਆ। ਟਰੰਪ ਹੁਣੀ ਇਸ ਦੇ ਲਈ ਮੰਨਣਗੇ, ਟਰੰਪ ਪ੍ਰਸ਼ਾਸਨ ਇਸ ਨੂੰ ਜਿਹੜਾ ਉਹ ਮੰਨੂਗਾ ਜਾਂ ਨਹੀਂ, ਇਹ ਜਿਹੜੀ ਹੁਣ ਵੱਡੀ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ। ਕਿਉਂਕਿ ਟਰੰਪ ਕਿਤੇ ਨਾ ਕਿਤੇ ਇਹ ਚਾਹ ਰਹੇ ਨੇ ਵੀ ਜ਼ੈਲੈਂਸਕੀ ਉਹਨਾਂ ਦੀਆਂ ਜਿਹੜੀਆਂ ਸਾਰੀਆਂ ਗੱਲਾਂ ਨੂੰ ਜਿਹੜਾ ਉਹ ਮੰਨੇ। ਰੀਸੈਂਟਲੀ ਜਿਹੜੇ ਰਿਪਰੈਜ਼ੈਂਟੇਟਿਵ ਫਿਟਜ਼ਜਰਲਡ ਹੈਗੇ ਆ, ਉਹਨਾਂ ਨੇ ਕਿਹਾ ਵੀ ਮੇਰੀ ਲੰਮੀ ਚੌੜੀ ਗੱਲਬਾਤ ਜ਼ੈਲੈਂਸਕੀ ਦੇ ਨਾਲ ਵੀ ਹੋਈ ਆ, ਜੋ ਵੀ ਓਵਲ ਆਫਿਸ ਦੇ ਵਿੱਚ ਜਿਹੜਾ ਆ ਉਹ ਵਾਪਰਿਆ ਆ ਉਸ ਦੇ ਜਿਹੜਾ ਉਹ ਕਰਕੇ। ਤੇ ਕਹਿੰਦੇ ਵੀ ਇਹ ਆਪਾਂ ਜਿਹੜੀ ਟ੍ਰੇਨ ਆ ਇਹਨੂੰ ਮੁੜ ਜਿਹੜਾ ਉਹ ਲੀਹ ਦੇ ਉੱਤੇ ਲੈ ਕੇ ਆਉਣਾ ਆ। ਮਿਨਰਲਸ ਦੇ ਉੱਤੇ ਜਿਹੜੀ ਅੱਖ ਆ ਅਮਰੀਕਾ ਦੀ, ਤੇ ਅਮਰੀਕਾ ਜਿਹੜਾ ਆ ਉਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹਦੇ ਨਾਲ ਸਮਝੌਤਾ ਜਿਹੜਾ ਹੁਣ ਕਰਦਾ ਹੈ, ਇਹਦੀ ਕਿੱਦਾਂ ਬਾਂਹ ਮਰੋੜਦੇ ਆ ਜਾਂ ਇਹ ਅਮਰੀਕਾ ਦੀ ਬਾਂਹ ਮਰੋੜਨ ਦੀ ਕੋਸ਼ਿਸ਼ ਕਰਦਾ ਆ, ਇਹ ਹੁਣ ਜਿਹੜਾ ਉਹ ਦੇਖਿਆ ਜਿਹੜਾ ਉਹ ਜਾਵੇਗਾ। ਸੋ ਪਰ ਯੂਕਰੇਨ ਦਾ ਇਹ ਆ ਹਰਜੋਤ ਸਿੰਘ ਜੀ, ਜਿਹੜਾ 20% ਹਿੱਸਾ ਡੋਨਬਾਸ ਦਾ ਤੇ ਹੋਰ ਜਿਹੜਾ ਇਲਾਕਾ ਆ ਉਹ ਲੱਗਦਾ ਵੀ ਹੁਣ ਪੱਕਾ ਰੂਸ ਦੇ ਅੰਡਰ ਹੀ ਰਹਿ ਜਾਵੇਗਾ। ਜੀ, ਅਗਲੀ ਖਬਰ ਜਿਹੜੀ ਮੇਨ ਹੈਗੀ ਆ, ਅੱਜ ਸਵੇਰ ਤੋਂ ਕੈਨੇਡਾ ਤੇ ਮੈਕਸੀਕੋ ਦੇ ਜੋ ਟੈਰਿਫ ਆ ਉਹ ਲੱਗ ਗਏ ਆ, ਚਾਈਨਾ ਦੇ ਉੱਤੇ ਵੀ ਲੱਗਣ ਜਾ ਰਹੇ ਆ। ਸੋ ਉਹਨੂੰ ਲੈ ਕੇ ਤਿੰਨੇ ਮੁਲਕ ਜਿਹੜੇ ਕਾਫੀ ਟੈਂਸ ਹੈਗੇ ਆ। ਕੁਝ ਮਿੰਟ ਪਹਿਲਾਂ ਜਸਟਨ ਟਰੂਡੋ ਹੁਣੀ ਵੀ ਬੋਲੇ ਆ, ਉਹਨਾਂ ਦਾ ਕਲਿੱਪ ਵੀ ਇਨ ਦਾ ਮੀਨ ਟਾਈਮ ਤੁਸੀਂ ਲੱਭ ਕੇ ਦੇਖੋ ਜੇ ਆਪਾਂ ਸਰੋਤਿਆਂ ਨੂੰ ਸੁਣਾ ਸਕੀਏ। 3 ਮਿੰਟ ਦਾ ਹੈਗਾ। ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਹੋਣਾ ਨੂੰ ਸਿੱਧੀ ਅਪੀਲ ਕੀਤੀ ਆ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਵੀ ਅਮਰੀਕਾ ਦੀਆਂ ਚੀਜ਼ਾਂ ਦੇ ਉੱਤੇ ਜੋ ਟੈਰਿਫ ਆ ਉਹ ਲਾਉਣ ਜਾ ਰਹੇ ਹੈਗੇ ਆ। ਸੋ 25% ਦਾ ਮਤਲਬ ਇਹ ਆ ਵੀ 25% ਤੋਂ ਵੱਧ ਜਿਹੜਾ ਤੁਹਾਡੀਆਂ ਆਮ ਹਰ ਰੋਜ਼ ਦੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਦੇ ਉੱਤੇ ਜਿਹੜੀ ਕੀਮਤਾਂ ਵੱਧ ਜਾਣਗੀਆਂ। ਮੈਕਸੀਕੋ ਦੀ ਪ੍ਰੈਜ਼ੀਡੈਂਟ ਸਟੀਵ ਬੌਮ ਨੇ ਵੀ ਇਹ ਕਿਹਾ ਆ ਵੀ ਮੈਂ ਸੰਡੇ ਤੱਕ ਵੇਟ ਕਰੂੰਗੀ, ਕਿਉਂਕਿ ਵੀਰਵਾਰ ਨੂੰ ਗੱਲਬਾਤ ਉਹਨਾਂ ਦੀ ਹੋਣੀ ਆ ਟਰੰਪ ਉਹਨਾਂ ਦੇ ਨਾਲ। ਉਹ ਤੋਂ ਬਾਅਦ ਕਹਿੰਦੇ ਵੀ ਨਹੀਂ ਤਾਂ ਸਾਨੂੰ ਵੀ ਜਿਹੜਾ ਐਕਸ਼ਨ ਆ ਲੈਣਾ ਪਊਗਾ। ਵਰਕਸ਼ਾਇਰ ਹਾਥਵੇਜ਼ ਦੇ ਜਿਹੜੇ CEO ਆ ਵਾਰਨ ਬਫੇ, ਜਿਹੜੇ ਅਮਰੀਕਾ ਦੇ ਬਹੁਤ ਅਮੀਰ ਬੰਦੇ ਵੀ ਗਿਣੇ ਜਾਂਦੇ ਆ, ਉਹਨਾਂ ਨੇ ਇਹ ਕਿਹਾ ਆ ਵੀ ਕਿਸੇ ਮੁਲਕ ਦੇ ਉੱਤੇ ਟੈਰਿਫ ਲਾਉਣ ਦਾ ਮਤਲਬ ਇਹ ਹੁੰਦਾ ਵੀ ਇੱਕ ਤਰ੍ਹਾਂ ਦੇ ਨਾਲ ਜੰਗ ਸ਼ੁਰੂ ਕਰਨੀ। ਇਨਡਾਇਰੈਕਟਲੀ ਕਹਿੰਦੇ ਇਹ ਜੰਗ ਹੀ ਹੁੰਦੀ ਹੈਗੀ ਆ। ਨਿਊਯਾਰਕ ਟਾਈਮ ਨੇ ਕਾਫੀ ਵੱਡਾ ਅੱਜ ਆਰਟੀਕਲ ਇਸ ਸੰਬੰਧ ਦੇ ਵਿੱਚ ਲਿਖਿਆ ਆ। ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ, ਕੁਝ ਮਿੰਟ ਪਹਿਲਾਂ ਜਸਟਨ ਟਰੂਡੋ ਹੁਣੀ ਉਹਨਾਂ ਨੇ ਆਪਣਾ ਜਿਹੜਾ ਇੱਕ ਤਰ੍ਹਾਂ ਨਾਲ ਅਪੀਲ ਕੀਤੀ ਹੈਗੀ ਆ ਅਮਰੀਕਨਸ ਨੂੰ, ਤੇ ਨਾਲ ਦੀ ਨਾਲ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਹੁਣਾਂ ਨੂੰ ਬਲੇਮ ਕੀਤਾ ਕਿ ਟ੍ਰੇਡ ਵਾਰ ਦੇ ਲਈ ਜੋ ਸ਼ੁਰੂ ਕੀਤਾ ਗਿਆ ਹੈ ਟਰੰਪ ਹੁਣਾਂ ਨੇ ਕੀਤਾ ਆ। ਤੇ ਚਾਈਨਾ ਤੇ ਕੈਨੇਡਾ ਦੋਨਾਂ ਨੇ ਇਹ ਕਿਹਾ ਵੀ ਅਸੀਂ ਇਮੀਡੀਏਟਲੀ ਜੋ ਟੈਰਿਫ ਆ ਅਮਰੀਕਾ ਦੀਆਂ ਚੀਜ਼ਾਂ ਦੇ ਉੱਤੇ ਲਾ ਰਹੇ ਹੈਗੇ ਆ। ਸੋ ਆਪਾਂ ਉਹ ਵੀ ਡਿਸਕਸ ਕਰਾਂਗੇ ਕਿਹੜੀਆਂ ਚੀਜ਼ਾਂ ਦੇ ਉੱਤੇ ਲੱਗਣਾ ਆ। ਪਰ ਜੋ ਕੈਨੇਡਾ ਦੇ ਵਿੱਚ ਸਮਾਨ ਜਾ ਰਿਹਾ ਅਮਰੀਕਾ ਦਾ, ਉਹਦੇ ਉੱਤੇ ਵੀ ਜਿਹੜਾ ਉਹ 25% ਟੈਕਸ ਲਾਉਣ ਜਾ ਰਹੇ ਆ। ਅਮਰੀਕਾ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆ
ਕੈਨੇਡਾ 'ਚ ਜਾਂਦੀਆਂ, ਜਿੱਦਾਂ ਆਂਡੇ, ਬੀਫ, ਪੋਰਕ, ਸਾਲਮਨ, ਸ਼੍ਰਿੰਪ, ਚੀਜ਼, ਮਿਲਕ ਪਾਊਡਰ, ਬਟਰ, ਵੀਟ, ਓਟਸ, ਬਾਰਲੇ, ਕਨੋਲਾ ਆਇਲ, ਐਪਲ, ਪੋਟੈਟੋ ਤੇ ਮੈਪਲ ਸਾਇਰਪ, ਬਿਸਕੀ, ਵੀਅਰ, ਇਹਨਾਂ ਸਾਰਿਆਂ ਤੇ 25% ਲੱਗਣ ਜਾ ਰਿਹਾ। ਵੈਜੀਟੇਬਲ, ਪਰਫਿਊਮ, ਕੱਪੜਿਆਂ ਤੇ, ਸ਼ੂਜ਼, ਫਰਨੀਚਰ, ਪਲਾਸਟਿਕ, ਵੁੱਡ ਤੇ ਹਾਊਸ ਹੋਲਡ ਗੁੱਡਸ ਦੇ ਉੱਤੇ ਇਹ ਸਾਰਿਆਂ ਤੇ ਟੈਕਸ ਲੱਗਣ ਜਾ ਰਿਹਾ, ਤੇ ਇਹ ਰੋਜ਼ਮਰਾ ਦੀ ਜੋ ਜ਼ਿੰਦਗੀ 'ਚ ਲੋਕ ਯੂਜ਼ ਕਰਦੇ ਹੈਗੇ ਆ, ਉਹੀ ਚੀਜ਼ਾਂ ਜਿਹੜੀਆਂ ਹੈਗੀਆਂ। ਜੀ ਜੀ ਬਿਲਕੁਲ। ਸੋ ਇਹ ਜਿਹੜੇ ਟੈਰਿਫਸ ਦੇ ਨਾਲ ਜਿਹੜਾ ਕੰਮ ਆ, ਇਹ ਹੁਣ ਬਾਹਲਾ ਜਿਹੜਾ ਉਹ ਚੰਗਾ ਤਾਂ ਨਹੀਂ ਹੋਊਗਾ। ਸਮਾਨ ਮਹਿੰਗਾ ਹੋਊਗਾ, ਇਹਦੇ ਵਿੱਚ ਹੁਣ ਕੋਈ ਦੋ ਰਾਵਾਂ ਜਿਹੜੀਆਂ ਇਸ 'ਚ ਨਹੀਂ ਰਹਿ ਗਈਆਂ। ਟਰੂਡੋ ਹੋਣਾ ਨੇ ਤਾਂ ਜਿਹੜਾ ਉਹ ਵਾਪਸੀ ਜਿਹੜੀ ਜਵਾਬੀ ਕਾਰਵਾਈ ਉਹ ਆਲਰੇਡੀ ਕਰ ਦਿੱਤੀ। ਉਹਨਾਂ ਨੇ ਪਹਿਲਾਂ ਹੀ ਜਿਹੜਾ ਉਹ ਆਖਿਆ ਸੀ ਉਹ ਕਰਨਗੇ। ਉਧਰ ਚਾਈਨਾ ਵੀ ਪਿੱਛੇ ਨਹੀਂ ਰਿਹਾ। ਚਾਈਨਾ ਨੇ ਵੀ 15% ਜਿਹੜੇ ਯੂਐਸ ਦੇ ਫਾਰਮ ਪ੍ਰੋਡਕਟਸ ਆ ਉਹਨਾਂ ਦੇ ਉੱਤੇ ਟੈਰਿਫ ਜਿਹੜਾ ਉਹ ਲਗਾ ਦਿੱਤਾ ਆ। ਜਿੱਥੇ ਟਰੰਪ ਹੁਣਾਂ ਨੇ ਕੱਲ ਜਿਹੜੇ ਫਾਰਮਰਸ ਆ ਉਹਨਾਂ ਨੂੰ ਇੰਜੋਏ ਕਰਨ ਦੇ ਲਈ ਆਖਿਆ, ਸੋਚਿਆ ਤਾਂ ਇਹ ਜਾ ਰਿਹਾ ਸੀਗਾ ਵੀ ਟਰੰਪ ਹੁਣੀ ਇਹਨਾਂ ਦੇ ਹਤੈਸ਼ੀ ਆ ਤੇ ਹਮਾਇਤੀ ਆ, ਪਰ ਕੱਲ ਦੀ ਜਿਹੜੀ ਕਾਰਵਾਈ ਤੋਂ ਬਾਅਦ ਦੇ ਵਿੱਚ ਹੁਣ ਜਿਹੜਾ ਸੋਇਆ ਕਾਰਨ ਸਭ ਤੋਂ ਜ਼ਿਆਦਾ ਅਮਰੀਕਾ ਦੇ ਕਿਸਾਨਾਂ ਦਾ ਚਾਈਨਾ ਨੂੰ ਜਿਹੜਾ ਉਹ ਜਾਂਦਾ ਆ। ਬਦਾਮ ਜਿਹੜੇ ਆ ਉਹ ਭਾਰਤ ਨੂੰ ਜਾਂਦੇ ਆ, ਦੁਨੀਆ ਦੇ ਹੋਰ ਮੁਲਕਾਂ ਨੂੰ ਜਿਹੜਾ ਉਹ ਜਾਂਦੇ ਆ। ਹੁਣ ਜਦੋਂ ਉਹਨਾਂ ਸਾਰੇ ਸਮਾਨ ਦੇ ਉੱਤੇ ਟੈਰਿਫ ਲੱਗੂਗਾ ਤਾਂ ਉਸ ਦੇ ਨਾਲ ਇੱਕ ਵੱਡਾ ਜਿਹੜਾ ਡੈਂਟ ਆ ਉਹ ਪੈਣ ਜਾ ਰਿਹਾ ਆ। ਚਾਈਨਾ ਦੇ ਪ੍ਰੋਡਕਟਸ ਦੇ ਉੱਤੇ ਜਿੱਥੇ ਪਹਿਲਾਂ 10% ਸਿਰਫ ਟੈਰਿਫ ਸੀਗਾ, ਉਸ ਟੈਰਿਫ ਨੂੰ ਵਧਾ ਕੇ ਹੁਣ ਉਹਨਾਂ ਨੇ ਚਾਈਨਾ ਤੋਂ ਆ ਰਹੇ ਸਮਾਨ ਦੇ ਉੱਤੇ 20% ਟੈਰਿਫ ਕਰ ਦਿੱਤਾ ਹੈਗਾ ਆ। ਟਰੰਪ ਹੁਣਾਂ ਨੇ ਕੱਲ ਕਨਫਰਮ ਕਰ ਦਿੱਤਾ ਸੀਗਾ ਵੀ 1 ਮਹੀਨੇ ਦਾ ਜਿਹੜਾ ਡਿਲੇ ਸੀਗਾ ਉਹਨਾਂ ਦੇ ਪਲਾਨ ਦੇ ਵਿੱਚ, ਉਸ ਵਿੱਚ ਕੋਈ ਵੀ ਵਾਧਾ ਹੁਣ ਅੱਗੇ ਨਹੀਂ ਜਿਹੜਾ ਉਹ ਕੀਤਾ ਜਿਹੜਾ ਹੋ ਜਾਊਗਾ। ਸੋ ਡੋਨਲਡ ਟਰੰਪ ਹੁਣਾਂ ਦਾ ਜਿਹੜਾ 25% ਟੈਰਿਫ ਉਹ ਵੀ ਇਸ ਮੁਲਕ ਦੇ ਸਭ ਤੋਂ ਵੱਡੇ ਜਿਹੜੇ ਟ੍ਰੇਡਿੰਗ ਪਾਰਟਨਰਸ ਦੇ ਨਾਲ ਜਿਹੜਾ ਕੀਤਾ ਗਿਆ ਆ, ਉਹ ਇੱਕ ਬਹੁਤ ਵੱਡਾ ਹੁਣ ਝਟਕਾ ਇੱਕ ਹਿਸਾਬ ਦੇ ਨਾਲ ਲੱਗਣ ਜਾ ਰਿਹਾ ਆ। ਸੋ ਟੈਰਿਫ ਇੱਕ ਹਿਸਾਬ ਦਾ ਟੈਕਸ ਹੁੰਦਾ ਹੈ ਜਾਂ ਡਿਊਟੀ ਹੁੰਦੀ ਆ। ਜਦ ਬਾਰਡਰ ਤੋਂ ਸਮਾਨ ਇੱਕ ਮੁਲਕ ਤੋਂ ਦੂਜੇ ਮੁਲਕ ਦੇ ਵਿੱਚ ਜਾਂਦਾ ਆ, ਤੇ ਜਿਸ ਮੁਲਕ ਦੇ ਵਿੱਚ ਆ ਰਿਹਾ ਹੁੰਦਾ ਹੈ ਸਮਾਨ, ਉਹ ਉਸ ਸਮਾਨ ਦੇ ਉੱਤੇ ਇਹ ਟੈਕਸ, ਇਹ ਟੈਰਿਫ ਜਿਹੜੀ ਆ ਡਿਊਟੀ ਆ ਉਹ ਲਾ ਸਕਦੇ ਆ। ਜਿੰਨਾ ਜ਼ਿਆਦਾ ਟੈਰਿਫ ਹਾਈ ਹੁੰਦੇ ਆ ਇੰਪੋਰਟਸ ਦੇ ਉੱਤੇ, ਤਾਂ ਕਹਿੰਦੇ ਵੀ ਇਹ ਡਾਇਰੈਕਟਲੀ ਇਨਕਰੀਜ਼ ਕਰਦਾ ਆ ਕੰਜ਼ਿਊਮਰਸ ਦੇ ਲਈ ਇਸ ਦੀਆਂ ਜਿਹੜੀਆਂ ਕੀਮਤਾਂ ਹੁੰਦੀਆਂ ਆ। 2023 ਦੇ ਵਿੱਚ ਯੂਐਸ ਨੇ $1.3 ਟ੍ਰਿਲੀਅਨ ਦਾ ਜਿਹੜਾ ਸਮਾਨ ਆ ਕੈਨੇਡਾ, ਮੈਕਸੀਕੋ ਤੇ ਚਾਈਨਾ ਦੇ ਉੱਤੇ ਕੰਬਾਈਨਡ ਜਿਹੜਾ ਉਹ ਖਰੀਦਿਆ ਹੈਗਾ ਆ। ਸੋ ਇਹ ਕਹਿੰਦੇ ਵੀ ਟੋਟਲ ਇੰਪੋਰਟਸ ਦਾ ਇਹ 3 ਮੁਲਕਾਂ ਤੋਂ 43% ਜਿਹੜਾ ਸਮਾਨ ਅਮਰੀਕਾ ਦੇ ਵਿੱਚ ਉਹ ਆਉਂਦਾ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਜਦੋਂ ਹੁਣ 25% ਟੈਰਿਫ, ਕਿਸੇ ਦੇ 10%, ਕਿਸੇ ਦੇ 20% ਜਿਹੜਾ ਉਹ ਲੱਗਣਾ ਆ, ਤਾਂ ਸਮਾਨ ਬਹੁਤ ਜ਼ਿਆਦਾ ਮਹਿੰਗਾ ਜਿਹੜਾ ਉਹ ਹੋਊਗਾ। ਕੈਨੇਡੀਅਨ ਕਰੂਡ ਆਇਲ ਤੇ ਲੰਬਰ ਦੇ ਉੱਤੇ ਵੀ ਜਿਹੜਾ ਇਹ ਟੈਰਿਫ ਆ ਉਹ ਲੱਗਣ ਜਾ ਰਿਹਾ ਹੈ। ਕਹਿੰਦੇ ਵੀ ਇਸ ਦੇ ਵਿੱਚ ਜਿਹੜੇ ਮੈਕਸੀਕਨ ਟਕੀਲਾ, ਬੀਅਰ, ਆਵਾਕਾਡੋ, ਤੇਲ, ਲੰਬਰ, ਹਰ ਇੱਕ ਚੀਜ਼ ਦੇ ਉੱਤੇ ਜਿਹੜਾ ਉਹ ਤੇ ਜਿਹੜਾ ਟੈਕਸ ਆ ਉਹ ਲੱਗਣ ਜਾ ਰਿਹਾ ਆ, ਜਿਸ ਦਾ ਇਵੈਂਚੁਅਲੀ ਆਪਣੇ ਆਮ ਲੋਕਾਂ ਦੀਆਂ ਜੇਬ ਦੇ ਵਿੱਚੋਂ ਖਰਚਾ ਜਿਹੜਾ ਉਹ ਨਿਕਲਣਾ ਜਿਹੜਾ ਉਹ ਹੈਗਾ ਆ। ਸੋ ਕਹਿੰਦੇ ਵੀ ਟਰੰਪ ਹੁਣੇ ਟੈਰਿਫ ਲਾ ਕਿਉਂ ਰਹੇ ਆ, ਇਹ ਜਿਹੜੀ ਇਸ ਚੀਜ਼ ਦੇ ਵਿੱਚ ਕਾਰਨ ਜਿਹੜਾ ਉਹ ਕੀ ਆ, ਜਦ ਆਪ ਇਹਨਾਂ ਨੇ ਆਪਣੇ ਪਹਿਲੇ ਕਾਰਜਕਾਲ ਦੇ ਵਿੱਚ ਖੁਦ ਇਹਨਾਂ ਮੁਲਕਾਂ ਦੇ ਨਾਲ ਸਮਝੌਤੇ ਕਰਕੇ ਟ੍ਰੇਡ ਦੀਆਂ ਜਿਹੜੀਆਂ ਨੈਗੋਸ਼ੀਏਟ ਕੀਤਾ ਆ, ਤੇ ਹੁਣ ਇਹ ਉਸੇ ਹੀ ਨੈਗੋਸ਼ੀਏਟ ਕੀਤੇ ਹੋਏ ਆਪਣੀਆਂ ਟਰਮਸ ਨੂੰ ਜਿਹੜਾ ਉਹ ਰੱਦ ਕਰਕੇ ਕਿਉਂ ਨਵੀਆਂ ਬਣਾ ਰਹੇ ਆ। ਕਹਿੰਦੇ ਵੀ ਉਹਨਾਂ ਨੇ ਇਸ ਦੇ ਵਿੱਚ 2 ਮੁੱਖ ਕਾਰਨ ਜਿਹੜੇ ਉਹ ਦੱਸੇ ਆ। ਵੀ ਇੱਕ ਤਾਂ ਅਨਡਾਕੂਮੈਂਟਡ ਮਾਈਗ੍ਰੈਂਟਸ, ਜਿਹੜੇ ਕਹਿੰਦੇ ਵੀ ਇਕੱਲਾ ਮੈਕਸੀਕੋ ਹੀ ਨਹੀਂ, ਹੁਣ ਕੈਨੇਡਾ ਤੋਂ ਵੀ ਬਹੁਤ ਆ ਰਹੇ ਆ, ਤੇ ਦੂਜੇ ਪਾਸੇ ਜਿਹੜਾ ਨਸ਼ੀਲਾ ਪਦਾਰਥ ਫੈਂਟਨਲ ਆ, ਇਹ ਦੋਨਾਂ ਬਾਰਡਰ ਦੇ ਜ਼ਰੀਏ ਅਮਰੀਕਾ ਦੇ ਵਿੱਚ ਪੋਰ ਹੋ ਰਿਹਾ ਆ, ਤੇ ਨਾਲ ਚਾਈਨਾ ਦੇ ਦੁਆਰਾ ਜਿਹੜਾ ਫੈਂਟਨਲ ਦਾ ਸਮਾਨ ਅਮਰੀਕਾ ਦੇ ਵਿੱਚ ਜਾਂ ਹੋਰ ਲੈਬਸ ਦੇ ਘੱਲਿਆ ਜਾਂਦਾ ਆ, ਉਹਦੇ ਕਰਕੇ ਇਹਨਾਂ 3 ਮੁਲਕਾਂ ਦੇ ਉੱਤੇ ਜਿਹੜੀ ਵੱਡੀ ਗਾਜ ਇਸ ਟਾਈਮ ਡਿੱਗ ਰਹੀ ਹੈਗੀ ਆ। ਸੋ ਜਿੱਦਾਂ ਦੱਸਿਆ ਵੀ ਇੱਕ ਐਨਾਲਿਸਿਸ ਦੇ ਵਿੱਚ ਇਹ ਆਇਆ ਆ ਵੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਦੋਂ ਮਹਿੰਗੀਆਂ ਹੋਣਗੀਆਂ, ਉਹਨਾਂ ਤੇ ਟੈਰਿਫ ਲੱਗਣੇ ਆ, ਇੱਕ ਆਮ ਇਨਸਾਨ ਦੇ ਵਿੱਚ $1200 ਹਰ ਸਾਲ
ਐਕਸਟਰਾ ਖਰਚਾ ਜਿਹੜਾ ਆ ਉਹ ਉਹਨਾਂ ਦਾ ਲੱਗੇਗਾ। ਇੱਕ ਬਜਟ ਲੈਬ ਜਿਹੜੀ ਯੇਲ ਯੂਨੀਵਰਸਿਟੀ ਦੀ ਇੱਕ ਨਾਨ ਪਾਰਟੀਜ਼ਨ ਰਿਸਰਚ ਸੈਂਟਰ ਆ, ਉਹਨਾਂ ਨੇ ਇਸ ਦੇ ਵਿੱਚ ਦਾਅਵਾ ਕੀਤਾ ਆ। ਕੈਨੇਡੀਅਨ ਪ੍ਰਾਈਮ ਮਿਨਿਸਟਰ ਦਾ ਜਦੋਂ ਅਸੀਂ ਦੱਸ ਰਹੇ ਹਾਂ, ਉਹਨਾਂ ਨੇ ਇਹ ਕਿਹਾ ਆ ਵੀ ਟਰੰਪ ਹੁਣਾਂ ਦੇ ਇਸ ਫੈਸਲੇ ਨੂੰ ਉਹਨਾਂ ਨੇ ਕੰਡੈਮ ਕੀਤਾ ਆ, ਉਸ ਦੀ ਨਿਖੇਧੀ ਕੀਤੀ ਆ। ਉਹਨਾਂ ਨੇ ਕੀਤਾ ਵੀ ਇਹ ਅਨਜਸਟੀਫਾਈਡ ਡਿਸੀਜਨ ਹੈਗਾ ਆ। ਉਸ ਤੋਂ ਇਲਾਵਾ ਕਹਿੰਦੇ ਵੀ ਆਉਂਦੇ 3 ਹਫ਼ਤਿਆਂ ਦੇ ਵਿੱਚ ਜਿਹੜਾ $107 ਬਿਲੀਅਨ ਦਾ ਪ੍ਰੋਡਕਟ US ਤੋਂ ਕੈਨੇਡਾ ਦੇ ਵਿੱਚ ਆ ਰਿਹਾ ਆ, ਉਹਨਾਂ ਉੱਤੇ ਉਹ ਟੈਰਿਫ ਲਾਉਣ ਜਾ ਰਹੇ ਆ। ਕਹਿੰਦੇ ਵੀ ਇਹ ਟੈਰਿਫ ਇੰਪੋਜ਼ ਕਰਨ ਦੇ ਨਾਲ ਇਹ ਟਰੂਡੋ ਹੁਣਾਂ ਦਾ ਜਿਹੜਾ ਉਹ ਕਹਿਣਾ ਸੀਗਾ ਵੀ US ਤੇ ਅਮਰੀਕਨਸ ਉਹਨਾਂ ਨੂੰ ਗਰੋਸਰੀ, ਗੈਸ, ਕਾਰ ਉਹਨਾਂ ਦੇ ਲਈ ਤਾਂ ਜਿਹੜਾ ਵੱਧ ਪੇ ਕਰਨਾ ਹੀ ਪਊਗਾ। ਕਹਿੰਦੇ ਹਜ਼ਾਰਾਂ ਜਿਹੜੀਆਂ ਜੌਬਸ ਵੀ ਇਸ ਦੇ ਵਿੱਚ ਜਾ ਸਕਦੀਆਂ ਹੈਗੀਆਂ ਆ। ਉਹਨਾਂ ਹਰਜੋਤ ਸਿੰਘ ਜੀ ਸਭ ਤੋਂ ਜ਼ਿਆਦਾ ਉਹਨਾਂ ਸੂਬਿਆਂ ਦੇ ਉੱਤੇ ਜਿਹੜਾ ਭੈੜਾ ਅਸਰ ਪੈਣ ਜਾ ਰਿਹਾ ਆ ਜਿੱਥੋਂ ਤੇਲ, ਲੰਬਰ ਸਭ ਤੋਂ ਜ਼ਿਆਦਾ ਅਮਰੀਕਾ ਦੇ ਨਾਲ ਐਕਸਪੋਰਟ ਇੰਪੋਰਟ ਜਿਹੜਾ ਉਧਰੋਂ ਕੈਨੇਡਾ ਤੋਂ ਇੱਧਰ ਨੂੰ ਆਵੇਗਾ। ਸੋ ਮਿੱਲਾਂ ਜਿਹੜੀਆਂ ਹਰਜੋਤ ਸਿੰਘ ਜੀ ਖਾਲੀ ਹੋ ਸਕਦੀਆਂ, ਕੰਮ ਜਿਹੜਾ ਉਹ ਬਹੁਤ ਘਟੇਗਾ। ਤੇਲ ਦੇ ਉੱਤੇ ਜਦੋਂ ਮਹਿੰਗਾਈ ਹੋਊਗੀ ਤਾਂ ਤੇਲ ਦੀ ਜਿਹੜੀ ਮੰਗ ਆ ਉਹ ਘਟਣ ਜਿਹੜੀ ਉਹ ਜਾ ਰਹੀ ਹੈਗੀ ਆ। ਸੋ ਚੀਜ਼ਾਂ ਜਿਹੜੀਆਂ ਇਹ ਜਿਹੜੀ ਟ੍ਰੇਡ ਵਾਰ ਦੇ ਨਾਲ ਅਸਰ ਜਿਹੜਾ ਹੈ ਉਹ ਆਮ ਮਰਾ ਦੀ ਜ਼ਿੰਦਗੀ ਦੇ ਉੱਤੇ ਬਹੁਤ ਜ਼ਿਆਦਾ ਪੈਣ ਜਾ ਰਿਹਾ ਆ। ਚਾਈਨਾ ਜਿਹੜਾ ਕਿ ਸਭ ਤੋਂ ਲਾਰਜੈਸਟ ਮਾਰਕੀਟ ਆ ਅਮਰੀਕਨ ਫਾਰਮ ਪ੍ਰੋਡਕਟ ਦੀ, ਉਹਨਾਂ ਨੇ ਐਲਾਨ ਕਰ ਦਿੱਤਾ ਵੀ 15% ਉਹ ਇੰਪੋਰਟ ਤੇ ਜਿਹੜੇ ਟੈਰਿਫ ਆ ਉਹ ਐਗਰੀਕਲਚਰ ਐਕਸਪੋਰਟ ਜਿਨ੍ਹਾਂ 'ਚ ਸੋਇਆਬੀਨ, ਮੀਟ, ਗ੍ਰੇਨਸ ਤੇ ਨਾਲ ਜਿਹੜੇ ਉਹ ਵਧਾਉਣਗੇ। ਤੇ ਉਹਨਾਂ ਨੇ US ਦੀਆਂ 20 ਕੰਪਨੀਆਂ ਨੂੰ ਬਲੈਕ ਲਿਸਟ ਕਰ ਦਿੱਤਾ ਆ ਚਾਈਨਾ ਵਾਲਿਆਂ ਨੇ ਆਪਣੀ ਜਵਾਬੀ ਜਿਹੜੀ ਉਹ ਕਾਰਵਾਈ ਦੇ ਵਿੱਚ। ਸੋ ਇਹ ਟੈਰਿਫ ਵਾਰ, ਟ੍ਰੇਡ ਵਾਰ ਜਾਂ ਕਿਸੇ ਵੀ ਤਰੀਕੇ ਦੀ ਜਿਹੜੀ ਵਾਰ ਆ ਉਹ ਕਿਸੇ ਦੇ ਲਈ ਵੀ ਬਾਹਲੀ ਚੰਗੀ ਨਹੀਂ ਹੁੰਦੀ। ਤੇ ਚਾਈਨਾ ਕਹਿੰਦਾ ਵੀ ਤੁਸੀਂ ਵਾਰ ਜਿਹੜੀ ਮਰਜ਼ੀ ਕਰ ਲਓ, ਚਾਈਨਾ ਜਿਹੜਾ ਇਸ ਲੜਾਈ ਨੂੰ ਲੜੇਗਾ ਤੇ ਅਖੀਰ ਤੱਕ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਜਾਵੇਗਾ। ਸੋ ਆਉਂਦੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਹੁਣ ਟੈਰਿਫ ਹੀ ਜਿਹੜਾ ਉਹ ਸਭ ਤੋਂ ਜ਼ਿਆਦਾ ਚੱਲੇਗਾ। ਅੱਜ ਜਦੋਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਬੋਲ ਰਹੇ ਸੀ, ਉਹਨਾਂ ਦਾ ਇੱਕੋ ਹੀ ਹਫ਼ਤਾ ਰਹਿ ਗਿਆ ਐਜ਼ ਅ ਉੱਥੇ ਦੇ ਪ੍ਰਾਈਮ ਮਿਨਿਸਟਰ, ਕਿਉਂਕਿ ਉਹਨਾਂ ਨੇ ਕਹਿਤਾ ਸੀ ਮੈਂ ਰਿਜ਼ਾਈਨ ਕਰਨ ਜਾ ਰਿਹਾ ਤੇ ਨਵੇਂ ਲੀਡਰ ਉਹਨਾਂ ਦੇ ਆ ਰਹੇ ਆ। ਸੋ ਉਹਨਾਂ ਨੇ ਗੁੱਸਾ ਕਹਿੰਦੇ ਕਾਫੀ ਸੀ ਤੇ ਡਾਇਰੈਕਟਲੀ ਕੈਮਰੇ ਦੇ ਵਿੱਚ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਵਾਰ-ਵਾਰ ਡੋਨਲਡ ਹੀ ਆਖਿਆ, ਉਹਨਾਂ ਨੇ ਪੂਰਾ ਨਾਮ ਹੀ ਨਹੀਂ ਲਿਆ। ਉਹਨਾਂ ਨੇ ਇਹ ਕਿਹਾ ਵੀ ਤੁਸੀਂ ਇੱਕ ਤਰ੍ਹਾਂ ਦੇ ਨਾਲ ਆਪਣੇ ਬਹੁਤ ਹੀ ਦੋਸਤ ਜਿਹੜਾ ਮੁਲਕ ਆ, ਐਲਾਈ ਆ, ਉਹਦੇ ਨਾਲ ਧੋਖਾ ਕੀਤਾ ਹੈਗਾ, ਉਹਨੂੰ ਬਟਰੇ ਕੀਤਾ ਹੈਗਾ। ਤੇ ਤੁਹਾਡਾ ਜਿਹੜਾ ਰਿਲੇਸ਼ਨਸ਼ਿਪ ਆ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਦੇ ਨਾਲ, ਰਸ਼ੀਆ ਦੇ ਨਾਲ, ਉਹ ਗੁੱਡ ਨਹੀਂ ਹੈਗਾ, ਉਹ ਸਹੀ ਨਹੀਂ। ਤੁਸੀਂ ਦੋਸਤਾਂ ਨੂੰ ਛੱਡ ਕੇ ਦੁਸ਼ਮਣਾਂ ਦੇ ਨਾਲ ਜੱਫੀਆਂ ਪਾ ਰਹੇ ਹੈਗੇ ਆ। ਸੋ ਉਹਨਾਂ ਨੇ ਇਹ ਕਿਹਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਵੀ ਟ੍ਰੇਡ ਵਾਰ ਦੇ ਨਾਲ ਦੋਨਾਂ ਮੁਲਕਾਂ ਦੇ ਵਿੱਚ ਇਹਦਾ ਬੁਰਾ ਅਸਰ ਪਊਗਾ। ਕਹਿੰਦੇ ਵੀ ਕੈਨੇਡਾ ਦੇ ਨਾਲ ਜੋ ਜੰਗ ਲੱਗੂਗੀ, ਲੜਾਈ ਲੱਗੂਗੀ ਟੈਰਿਫ ਵਾਰ ਦੀ, ਉਹਦੇ ਵਿੱਚੋਂ ਕੋਈ ਵੀ ਜਿੱਤ ਕੇ ਬਾਹਰ ਨਹੀਂ ਆਊਗਾ। ਸੋ ਸਰੋਤਿਆਂ ਨੂੰ ਦੱਸਦੀ ਜਾਈਏ, ਬਹੁਤ ਸਾਰੇ ਸਾਡੇ ਸਰੋਤੇ ਵੀ ਪੁੱਛਦੇ ਆ ਵੀ ਚਾਈਨਾ ਦੇ ਉੱਤੇ 10% ਕਰਦੇ ਵੀ। ਚਾਈਨਾ ਤੇ ਆਲਰੇਡੀ 10% ਫਰਵਰੀ 4 ਨੂੰ ਜਿਹੜਾ ਟੈਕਸ ਆ ਉਹ ਉਹਨਾਂ ਦੀਆਂ ਚੀਜ਼ਾਂ ਤੇ ਲਾ ਦਿੱਤਾ ਗਿਆ ਸੀ। ਮਾਰਚ 4 ਨੂੰ ਜਾਣੀ ਕਿ ਅੱਜ ਮੈਕਸੀਕੋ ਦੀਆਂ ਚੀਜ਼ਾਂ ਤੇ 25%, ਕੈਨੇਡਾ ਦੀਆਂ ਤੇ 25% ਤੇ ਚਾਈਨਾ ਦੇ ਉੱਤੇ 10% ਹੋਰ ਲਾਇਆ ਗਿਆ ਹੈਗਾ ਆ। ਕੀ ਹੋ ਗਿਆ? ਦੁਨੀਆ ਦੇ ਵੱਖ-ਵੱਖ ਮੁਲਕਾਂ ਤੋਂ ਐਲੂਮੀਨੀਅਮ ਤੇ ਜਿਹੜੀ ਸਟੀਲ ਆਉਂਦੀ ਆ ਉਹ 12 ਮਾਰਚ ਨੂੰ 25% ਉਹਦੇ ਤੇ ਲਾਇਆ ਜਾਊਗਾ। ਅਪ੍ਰੈਲ 2 ਨੂੰ ਐਗਰੀਕਲਚਰ ਪ੍ਰੋਡਕਟਸ ਤੇ ਜਿਹੜੀਆਂ ਹੋਰ ਮੁਲਕਾਂ ਦੀਆਂ ਕਾਰਾਂ ਆਉਂਦੀਆਂ ਇੱਥੇ, ਉਹਨਾਂ ਦੇ ਉੱਤੇ ਟੈਕਸ ਲਾਇਆ ਜਾਊਗਾ। ਕਾਪਰ ਇੰਪੋਰਟ ਤੇ ਲੰਬਰ ਇੰਪੋਰਟ ਦੇ ਉੱਤੇ ਹਜੇ ਇਹ ਜਿਹੜਾ ਪ੍ਰਪੋਜ਼ਲ ਆ ਉਹ ਚੱਲ ਰਿਹਾ ਹੈ। ਜੀ ਬਿਲਕੁਲ, ਇਹ ਸਾਰੀਆਂ ਚੀਜ਼ਾਂ ਇਸ ਦੇ ਉੱਤੇ ਅਸਰ ਜਿਹੜਾ ਉਹ ਪੈਣਾ ਹੀ ਹੈਗਾ ਆ। ਸੋ ਇਹ ਹੁਣ ਜਿਹੜਾ ਐਡਰੈਸ ਉਹਨਾਂ ਨੇ ਜਿੱਦਾਂ ਤੁਸੀਂ ਦੱਸਿਆ ਵੀ ਕਹਿੰਦੇ ਵੀ ਡੋਨਲਡ, ਜਿੱਦਾਂ ਤੁਸੀਂ ਕਿਹਾ ਵੀ ਟਰੰਪ ਵੀ ਉਹਨਾਂ ਨੇ ਉਹ ਨਹੀਂ ਆਖਿਆ, ਉਹਨਾਂ ਨੇ ਤਾਂ ਵਾਲ ਸਟਰੀਟ ਐਡੀਟੋਰੀਅਲ ਬੋਰਡ ਨੇ ਇਸ ਟੈਕਸੇਸ਼ਨ ਪਲਾਨ ਨੂੰ ਡੰਮ ਆਖ ਦਿੱਤਾ ਵੀ ਮੂਰਖਤਾ ਭਰਪੂਰ ਜਿਹੜਾ ਇਹ ਪਲਾਨ ਆ ਟਰੰਪ ਹੁਣਾਂ ਨੇ ਇਹ ਪੋਜ਼ ਕਰ ਦਿੱਤਾ ਆ, ਜਿਸ ਦੇ ਨਾਲ ਅਸਰ ਜਿਹੜਾ ਉਹ ਪਊਗਾ। ਕਹਿੰਦੇ ਵੀ 8 ਸਾਲਾਂ ਦੇ ਵਿੱਚ ਆਪਾਂ ਸਾਰਿਆਂ ਨੇ ਇਕੱਠੇ ਕੰਮ ਕੀਤਾ, ਵੱਡੇ ਜਿਹੜੇ ਉਹ ਕੰਮ ਕੀਤੇ, ਹਿਸਟੋਰਿਕ ਡੀਲਸ ਜਿਹੜੀਆਂ ਉਹ ਆਪਾਂ ਬਣਾਈਆਂ, ਰਿਕਾਰਡ ਤੋੜ ਜਿਹੜੇ ਉਹ ਜੌਬਸ ਹੋਈਆਂ, ਗਰੋਥ ਹੋਈ ਦੋਨਾਂ ਮੁਲਕਾਂ ਦੀ, ਤੇ ਆਪਾਂ ਵਰਲਡ ਸਟੇਜ ਦੇ ਵਿੱਚ ਕੰਮ ਜਿਹੜੇ ਉਹ ਇਕੱਠੇ ਕੀਤੇ ਕੈਨੇਡਾ ਤੇ US ਨੇ, ਜੋ ਕਿ ਆਪਾਂ ਪਿਛਲੇ ਕਈ ਦਹਾਕਿਆਂ ਤੋਂ, ਕਈ ਜਨਰੇਸ਼ਨਸ ਤੋਂ ਕਰਦੇ ਜਿਹੜੇ ਉਹ ਆ ਰਹੇ ਆ।
ਤੇ ਕਹਿੰਦੇ ਵੀ ਹੁਣ ਇਹ ਮੌਕਾ ਸੀਗਾ ਵੀ ਆਪਾਂ ਸਾਰੇ ਜਾਣੇ ਨਾਰਥ ਅਮਰੀਕਾ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਇਕੱਠੇ ਜਿਹੜਾ ਉਹ ਮਿਲ ਕੇ ਚੱਲਦੇ, ਜਦ ਦੁਨੀਆ ਭਰ ਦੇ ਵਿੱਚ ਅਨਸਰਟਨਟੀ ਤੇ ਚੈਲੰਜਸ ਜਿਹੜੇ ਉਹ ਬਹੁਤ ਆ। ਤੇ ਇਹ ਜਿਹੜੀ ਚੀਜ਼ ਆ ਇਸ ਮੌਕੇ ਜੋ ਤੁਸੀਂ ਜਿਹੜੀ ਉਹ ਕੀਤੀ ਆ, ਕਹਿੰਦੇ ਵੀ ਮੇਰੀ ਇਹ ਹੈਬਿਟ ਨਹੀਂ, ਮੈਂ ਵਾਲ ਸਟਰੀਟ ਜਰਨਲ ਦੇ ਨਾਲ ਐਗਰੀ ਕਰਾਂ, ਪਰ ਡੋਨਲਡ ਦੇ ਪੁਆਇੰਟ ਆਊਟ ਵੀ ਈਵਨ ਦੋ ਯੂ ਆਰ ਅ ਸਮਾਰਟ ਗਾਏ, ਦਿਸ ਇਜ਼ ਵੈਰੀ ਡਮ ਥਿੰਗ ਟੂ ਡੂ। ਇਹ ਟਰੂਡੋ ਨੇ ਜਿਹੜਾ ਆਪਣੇ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਬਿਆਨ ਦੇ ਵਿੱਚ ਜਿਹੜਾ ਉਹ ਆਖਿਆ ਹੈਗਾ ਆ। ਸੋ ਸ਼ਬਦੀ ਜੰਗ ਤਾਂ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਹੋਣੀ ਸੀ ਉਹ ਤਾਂ ਚੱਲ ਹੀ ਰਹੀ ਆ, ਨਾਲ ਦੇ ਨਾਲ ਇਹ ਸਾਰਾ ਕੁਝ ਵੀ ਆਪਾਂ ਨੂੰ ਇਸ ਟਾਈਮ ਦੇਖਣ ਨੂੰ ਜਿਹੜਾ ਉਹ ਮਿਲ ਰਿਹਾ ਹੈਗਾ ਆ ਲੋਕਾਂ ਦੇ ਉੱਤੇ ਤੇ ਮੁਲਕਾਂ ਦੇ ਇਸ ਦੇ ਸੰਬੰਧਾਂ ਦੇ ਵਿੱਚ ਜਿਹੜਾ ਉਹ ਅਸਰ ਪਊਗਾ। ਇਹ ਹੁਣ ਆਰਮ ਟਵਿਸਟ ਆ, ਇਹ ਸ਼ਾਰਟ ਟਰਮ ਆ ਕਿ ਲੌਂਗ ਟਰਮ ਇਹਦੇ ਵਿੱਚ ਕੀ ਗੋਲਸ ਨੇ ਟਰੰਪ ਹੋਣਾ ਦੇ, ਇਹਦੇ ਬਾਰੇ ਅਜੇ ਕੋਈ ਬੜਾ ਕੁਛ ਜਿਹੜਾ ਉਹ ਸਾਰੇ ਜਾਣੇ ਨਹੀਂ ਜਾਣਦੇ। ਇੱਥੋਂ ਤੱਕ ਕਿ ਉਹਨਾਂ ਦੀ ਆਪਣੀ ਐਡਮਿਨਿਸਟ੍ਰੇਸ਼ਨ ਨੂੰ ਵੀ ਪੂਰੀ ਤਰ੍ਹਾਂ ਨਹੀਂ ਪਤਾ ਵੀ ਟਰੰਪ ਹੋਣਾ ਦੇ ਲੌਂਗ ਟਰਮ ਗੋਲਸ ਇਸ ਪੂਰੇ ਬਾਬਤ ਕਿਸ ਤਰੀਕੇ ਦੇ ਜਿਹੜੇ ਉਹ ਹੈਗੇ ਆ। ਸੋ ਉਹ ਵੀ ਐਜ਼ ਜਿੱਦਾਂ ਸਮਾਂ ਆ ਰਿਹਾ ਆ ਉਹਦੇ ਹਿਸਾਬ ਦੇ ਨਾਲ ਹੀ ਚੱਲਦੇ ਜਾ ਰਹੇ ਨੇ। ਬਿਲਕੁਲ। ਜਸਟਿਨ ਟਰੂਡੋ ਉਹਨਾਂ ਨੇ ਇਹ ਕਿਹਾ ਵੀ ਮੈਨੂੰ ਸਮਝ ਨਹੀਂ ਆ ਰਿਹਾ ਵੀ ਟਰੰਪ ਉਹਨਾਂ ਦੀਆਂ ਅਸਲੀ ਇੰਟੈਂਸ਼ਨਸ ਕੀ ਹੈਗੀਆਂ ਇਹ ਟੈਰਿਫ ਲਾਉਣ ਦੀਆਂ। ਕਹਿੰਦੇ ਵੀ ਜਾਂ ਤਾਂ ਉਹਨਾਂ ਨੂੰ ਇਹ ਲੱਗਦਾ ਵੀ ਕੈਨੇਡਾ ਦੀ ਇਕੋਨਮੀ ਨੂੰ ਪੂਰੀ ਤਰ੍ਹਾਂ ਗਰਕ ਕਰ ਦਿੱਤਾ ਜਾਵੇ ਤੇ ਮੁੜ ਕੇ ਕੈਨੇਡਾ ਨੂੰ ਅਮਰੀਕਾ ਦੇ ਵਿੱਚ ਰਲਾ ਲਿਆ ਜਾਵੇ, ਪਰ ਉਹ ਕਹਿੰਦੇ ਵੀ ਇਹ ਨਹੀਂ ਵਾਪਰਨ ਵਾਲਾ। ਅਸੀਂ ਕਦੇ ਵੀ ਅਮਰੀਕਾ ਦੀ 51ਵੀਂ ਸਟੇਟ ਨਹੀਂ ਬਣ ਸਕਦੇ ਹੈਗੇ। ਅਸੀਂ ਇੱਕ ਇੰਡੀਪੈਂਡੈਂਟ ਕੰਟਰੀ ਹੈਗੇ ਆ। ਪਰ ਸਭ ਤੋਂ ਮਾੜੀ ਗੱਲ ਇਹ ਆ ਵੀ ਇਹ ਜਿਹੜਾ ਅਨਜਸਟੀਫਾਈਡ ਟ੍ਰੇਡ ਵਾਰ ਆ ਇਹ ਅਮਰੀਕਨ ਪਰਿਵਾਰਾਂ ਨੂੰ ਤੇ ਕੈਨੇਡੀਅਨ ਪਰਿਵਾਰਾਂ ਨੂੰ ਉਹਨਾਂ ਦੋਨਾਂ ਨੂੰ ਜਿਹੜਾ ਆ ਹਿੱਟ ਕਰੂਗਾ। ਸੋ ਜਿਸ ਤਰ੍ਹਾਂ ਮੈਂ ਚੀਜ਼ਾਂ ਦਾ ਦੱਸਿਆ ਸੀ ਆਪ ਕਿੰਨਾ ਪਰਸੈਂਟ ਜਿਹੜਾ ਉਹਨਾਂ ਦੀ ਪ੍ਰਾਈਸ ਆ ਉਹ ਵਧਣ ਜਾ ਰਹੀ ਆ। ਜੋ ਡਗ ਫੋਰਡ ਹੈਗੇ ਆ ਓਨਟਾਰੀਓ ਸਟੇਟ ਦੇ ਪ੍ਰੀਮੀਅਰ, ਉੱਥੇ ਦੇ ਹੈਡ, ਉਹਨਾਂ ਨੇ ਆਰਡਰ ਕਰ ਦਿੱਤਾ ਹੈ ਵੀ ਜਿੰਨੀ ਵੀ ਅਮਰੀਕਾ ਦੀ ਸ਼ਰਾਬ ਆ ਉਹ ਸਾਰੇ ਅਲਕੋਹਲ ਡਿਸਟਰੀਬਿਊਟਰਸ ਦੀ ਜਿੱਥੇ ਜਾਂਦੀ ਆ ਉਹ ਬਾਹਰ ਰਿਮੂਵ ਕਰ ਦਿੱਤੀ ਜਾਵੇ, ਉਹਨੂੰ ਸਟੋਰ ਕਰ ਦਿੱਤਾ ਜਾਵੇ। ਨਾਲ ਦੀ ਨਾਲ ਉਹਨਾਂ ਨੇ ਐਲੋਨ ਮਸਕ ਉਹਨਾਂ ਦੀ ਸਟਾਰਲਿੰਕ ਕੰਪਨੀ ਦਾ ਕੰਟਰੈਕਟ ਕੈਂਸਲ ਕਰਨ ਲਈ ਕਹਿ ਦਿੱਤਾ ਹੈ, ਕੈਂਸਲ ਕਰਨ ਦੇ ਲਈ ਜਾ ਰਹੇ ਆ ਉਹ। ਇਸ ਤੋਂ ਬਿਨਾਂ ਉਹ ਕਹਿੰਦੇ ਵੀ ਅੱਜ ਮੈਂ ਨਿਊਯਾਰਕ ਸਟੇਟ, ਮਿਸ਼ੀਗਨ ਤੇ ਮਿਨੇਸੋਟਾ ਦੇ ਲੀਡਰਸ ਦੇ ਨਾਲ ਗੱਲਬਾਤ ਕਰਨ ਜਾ ਰਿਹਾ ਤੇ ਜੇ 25% ਟੈਰਿਫ ਰਿਹਾ ਤੇ ਉਸੇ ਹਿਸਾਬ ਦੇ ਨਾਲ ਜੋ ਕੈਨੇਡਾ ਤੋਂ ਇਲੈਕਟ੍ਰਿਸਿਟੀ ਇਹਨਾਂ ਤਿੰਨਾਂ ਸਟੇਟਾਂ ਨੂੰ ਓਨਟਾਰੀਓ ਤੋਂ ਆਉਂਦੀ ਆ ਉਹਦੇ ਉੱਤੇ ਉਹ ਉਨਾ ਜ਼ਿਆਦਾ ਜਿਹੜਾ ਟੈਕਸ ਆ ਉਹ ਲਾਉਣ ਜਾ ਰਹੇ ਹੈਗੇ ਆ। ਲੋਕਾਂ ਦੇ ਵਿੱਚ ਭਜਦੜ ਜਿਹੜੀ ਆ ਉਹ ਮਚੇਗੀ। ਲਾਲਾ ਜਿਹੜੀ ਉਹ ਇਸ ਟਾਈਮ ਪੂਰੀ ਤਰ੍ਹਾਂ ਹੋਣ ਵਾਲੀ ਹੈਗੀ ਆ। ਸੋ ਸਥਿਤੀ ਕੋਈ ਇਹ ਨਹੀਂ ਆ ਵੀ ਇਸ ਟਾਈਮ ਕੋਈ ਬਾੜੀ ਜਿਹੜੀ ਉਹ ਚੰਗੀ ਬਣਨ ਜਾ ਰਹੀ ਆ। ਜਿਹੜੇ ਮੈਕਸੀਕਨ ਪ੍ਰੈਜ਼ੀਡੈਂਟ ਕਲੌਡੀਆ ਸ਼ੇਨਬਾਮ ਦੀ ਵੀ ਗੱਲ ਜੇ ਹਰਜੋਤ ਸਿੰਘ ਜੀ ਕਰਦੇ ਜਾਈਏ, ਜਿੱਦਾਂ ਤੁਸੀਂ ਦੱਸਿਆ ਵੀ ਕਹਿੰਦੇ ਵੀ ਇਹ ਐਤਵਾਰ ਤੱਕ ਜਿਹੜਾ ਉਹ ਦੱਸਾਂਗੇ। ਕਹਿੰਦੇ ਵੀ ਜ਼ੋਕਾਲੋ ਦੇ ਵਿੱਚ ਉਹਨਾਂ ਨੇ ਰੈਲੀ ਕਰਨੀ ਆ। ਸੋ ਉਹ ਹੁਣ ਬਿਲਕੁਲ ਉਹੀ ਰੂਪ ਅਖਤਿਆਰ ਕਰ ਰਹੇ ਜੋ ਟਰੰਪ ਰੂਪ ਅਖਤਿਆਰ ਕਰਦਾ ਆ ਵੀ ਆਮ ਲੋਕਾਂ 'ਚ ਜਾ ਕੇ ਆਹ ਲੈ ਜੀ ਕੰਧ 10 ਫੁੱਟ ਹੋਰ ਉੱਚੀ ਕਰਤੀ, ਆਹ ਹੁਣ ਇਹ ਚੀਜ਼ਾਂ ਜਿਹੜੀਆਂ ਆ ਇਸ ਦੇ ਵਿੱਚ ਜਿਹੜੀਆਂ ਉਹ ਕਰਦੀਆਂ, ਉਹ ਵੀ ਰੈਲੀ ਦੇ ਵਿੱਚ ਜਾ ਕੇ ਕਹਿੰਦੀ ਵੀ ਮੈਂ ਹੁਣ ਅਨਾਊਂਸ ਕਰਨੇ ਆ। ਮੇਕ ਅਮਰੀਕਾ ਗ੍ਰੇਟ ਅਗੇਨ ਦੀ ਜਿਹੜੀਆਂ ਟੋਪੀਆਂ ਰਾਸ਼ਟਰਪਤੀ ਟਰੰਪ ਓਵਲ ਆਫਿਸ 'ਚ ਬਹਿ ਕੇ ਜਿਹੜੀਆਂ ਉਹ ਪਾਉਂਦੇ ਆ ਤੇ ਆਪਣੇ ਰੈਲੀਜ਼ ਦੇ ਵਿੱਚ ਵੀ ਜਿਹੜਾ ਵੇਚਦੇ ਆ। ਕਲੌਡੀਆ ਸ਼ੇਨਬਾਮ ਵੀ ਦੇਖੀ ਗਈ ਮੇਕ ਜਿਹੜਾ ਆ ਕੈਲੀਫੋਰਨੀਆ ਜਾਂ ਮੇਕ ਅਮਰੀਕਾ ਮੈਕਸੀਕੈਨੋ ਅਗੇਨ, ਇਦਾਂ ਦੀਆਂ ਜਿਹੜੀਆਂ ਉਹ ਟੋਪੀਆਂ ਖੁਦ ਪਾ ਕੇ ਕਰ ਰਹੀ ਹੈ। ਸੋ ਕੀ ਟਰੰਪ ਹੁਣਾਂ ਦੇ ਪੈਂਤੜੇ ਦੇ ਨਾਲ ਹੀ ਟਰੰਪ ਹੁਣਾਂ ਨੂੰ ਘੇਰਨ ਦੀ ਜਿਹੜੀ ਕਲੌਡੀਆ ਸ਼ੇਨਬਾਮ ਉਹ ਤਿਆਰੀ ਜਿਹੜੀ ਉਹ ਕਰ ਰਹੇ ਆ। ਉਹਨਾਂ ਨੇ ਕਹਿ ਦਿੱਤਾ ਵੀ ਮੈਕਸੀਕੋ ਦੀ ਜਿਹੜੀ ਇਕੋਨਮੀ ਆ ਉਹ ਯੂਐਸ ਦੇ ਉੱਤੇ ਟ੍ਰੇਡ ਦੇ ਨਾਲ ਬਹੁਤ ਜ਼ਿਆਦਾ ਡਿਪੈਂਡੈਂਟ ਹੈਗੀ ਆ ਤੇ ਟੈਰਿਫ ਦੇ ਨਾਲ ਕਹਿੰਦੇ ਵੀ ਰਿਸੈਸ਼ਨ ਆ ਸਕਦਾ ਆ। 80% ਮੈਕਸੀਕੋ ਦਾ ਜਿਹੜਾ ਐਕਸਪੋਰਟ ਆ ਉਹ ਅਮਰੀਕਾ ਦੇ ਵਿੱਚ ਜਾਂਦਾ ਆ। ਹੁਣ ਤੁਸੀਂ ਦੇਖੋ ਵੀ ਜੇ 25% ਉਸ ਦੇ ਉੱਤੇ ਟੈਕਸ ਲੱਗਦਾ ਆ ਤਾਂ ਓਬਵੀਅਸਲੀ ਅਮਰੀਕਾ ਦੇ ਲੋਕਾਂ ਦੇ ਕੋਲ ਵੀ ਜੇਬ ਤੋਂ ਹੁਣ ਉਨੇ ਕੀ ਡਾਲਰ ਆ, ਉਹ ਘੱਟ ਖਰਚਾ ਜਿਹੜਾ ਉਹ ਕਰਨਗੇ ਤੇ ਜਦੋਂ ਉਹ ਘੱਟ ਖਰਚਾ ਜਿਹੜਾ ਉਹ ਕਰਨਗੇ ਤਾਂ ਉੱਥੇ ਡਿਮਾਂਡ ਜਿਹੜੀ ਉਹ ਘਟੂਗੀ ਤੇ ਡਿਮਾਂਡ ਘਟਣ ਦੇ ਨਾਲ ਪਿੱਛੇ ਜਿਹੜੀਆਂ ਜੌਬਸ ਆ ਉਹਨਾਂ ਉੱਤੇ ਕਿੰਨਾ ਜਿਹੜਾ ਅਸਰ ਪਊਗਾ। ਲੋਕ ਤੇ ਮੁਲਕ ਜਿਹੜੇ ਆ ਉਹ ਰਿਸੈਸ਼ਨ ਦੇ ਵਿੱਚ ਜਾ ਸਕਦੇ ਆ। ਕਹਿੰਦੇ ਵੀ ਜਿਹੜੀ ਕਲੌਡੀਆ ਸ਼ੇਨਬਾਮ ਆ ਉਹਨਾਂ ਨੇ ਕਿਹਾ ਵੀ ਜਿਹੜੀ ਕੰਟਰੀ ਦੀ ਮੈਨੂਫੈਕਚਰਿੰਗ ਸੈਕਟਰ ਆ ਉਹ ਅਮਰੀਕਾ ਦੀਆਂ ਜਿਹੜੀਆਂ ਫੈਕਟਰੀਜ਼ ਦੇ ਨਾਲ ਬਹੁਤ ਕਹਿ ਲਓ ਵੀ ਗੂੜੇ ਢੰਗ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਆ ਉਹ ਇੰਟੀਗ੍ਰੇਟਿਡ ਹੈਗੀਆਂ ਆ ਤੇ ਕਹਿੰਦੇ ਵੀ ਕਿਸੇ ਵੀ ਮੈਕਸੀਕਨ ਮੇਡ ਗੁੱਡਸ ਦੇ ਉੱਤੇ ਟੈਰਿਫ ਦਾ ਮਤਲਬ ਯੂਐਸ ਕੰਪਨੀਜ਼ ਨੂੰ ਵੀ
ਇਸ ਦੇ ਉੱਤੇ ਅਸਰ ਪਊਗਾ, ਖਾਸ ਕਰਕੇ ਅਮਰੀਕਾ ਦੀ ਜਿਹੜੀ ਆਟੋ ਇੰਡਸਟਰੀ ਆ। ਸੋ ਸ਼ੈਨਬਾਮ ਨੇ ਜਿਹੜਾ ਇਹ ਕਿਹਾ ਆ ਵੀ ਟਰੰਪ ਹੁਣਿਆਂ ਨੇ ਟੈਲੀਫੋਨ ਕਾਲ ਦੇ ਲਈ ਉਹ ਮੰਨ ਗਏ ਨੇ। ਮੋਸਟ ਪ੍ਰੋਬਬਲੀ ਪਰਸੋਂ ਨੂੰ ਕਹਿੰਦੇ ਵੀ ਉਹ ਗੱਲਬਾਤ ਕਰਨਗੇ ਵੀ ਜਿਹੜੇ ਟੈਰਿਫਸ ਦੇ ਬਾਰੇ ਜਿਹੜੀ ਉਹਨਾਂ ਨੇ ਕੀ ਗੱਲ ਜਿਹੜੀ ਉਹ ਕਰਨੀ ਆ। ਉਧਰ ਚਾਈਨਾ ਨੇ ਜਿੱਦਾਂ ਦੱਸਿਆ ਵੀ 15 ਜਿਹੜੀਆਂ US ਕੰਪਨੀਜ਼ ਆ ਉਹਨਾਂ ਦੇ ਉੱਤੇ ਐਕਸਪੋਰਟ ਇੰਪੋਰਟ ਉੱਤੇ ਜਿਹੜਾ ਬੈਨ ਆ ਉਹ ਲਾ ਦਿੱਤਾ ਹੈਗਾ ਆ। ਉਧਰ 10 ਮਾਰਚ ਤੋਂ ਚਾਈਨਾ ਦੇ ਜਿਹੜੇ ਟੈਰਿਫ ਆ ਅਮਰੀਕਨ ਗੁੱਡਸ ਦੇ ਉੱਤੇ ਉਹ ਸ਼ੁਰੂ ਹੋਣ ਜਾ ਰਹੇ ਹੈਗੇ ਆ। ਸੋ 1.2 ਟ੍ਰਿਲੀਅਨ ਡਾਲਰ ਦੇ ਜਿਹੜਾ ਟ੍ਰੇਡ ਆ ਜਿਹੜਾ ਇਹਨਾਂ ਤਿੰਨਾਂ ਮੁਲਕਾਂ ਦੇ ਨਾਲ ਅਮਰੀਕਾ ਦਾ ਹੁੰਦਾ ਆ, ਉਸ ਉੱਤੇ ਹੁਣ ਖਾਸਾ ਜਿਹੜਾ ਉਹ ਅਸਰ ਪਵੇਗਾ। ਸੋ ਇਸ ਟਾਈਮ ਤਾਂ ਹਰਜੋਤ ਸਿੰਘ ਜੀ ਟੈਰਿਫ ਹੀ ਇੱਕ ਦੂਜੇ ਦੇ ਨਾਲ ਇਹ ਸਾਰੇ ਮੁਲਕ ਜਿਹੜੇ ਉਹ ਖੇਡ ਰਹੇ ਨੇ। ਸੋ ਸਭ ਤੋਂ ਜ਼ਿਆਦਾ ਅਸਰ ਇਹਦਾ ਟਰੱਕਿੰਗ ਇੰਡਸਟਰੀ ਤੇ ਵੀ ਪੈਣ ਜਾ ਰਿਹਾ, ਖਾਸ ਕਰਕੇ ਜਿਹੜੇ ਸਾਡੇ ਕੈਨੇਡਾ ਦੇ ਸਰੋਤੇ ਜਾਂ ਅਮਰੀਕਾ ਦੇ ਸੁਣਦੇ ਆ, ਕੈਨੇਡਾ ਅਮਰੀਕਾ ਜਾਂਦੇ ਆ। ਆਲਰੇਡੀ ਜੇ ਮੈਕਸੀਕੋ ਬਾਰਡਰ ਦੀ ਅੱਜ ਮੈਂ ਗੱਲ ਕਰਦਾ ਜਾਵਾਂ, ਜੋ ਮੈਕਸੀਕੋ ਵਾਲੀ ਸਾਈਡ ਤੇ ਸਿਊਡਡ ਓਰੇਜ਼ ਕਰਕੇ ਜੋ ਬ੍ਰਿਜ ਹੈਗਾ, ਕਹਿੰਦੇ ਵੀ ਉੱਥੇ ਲਾਈਨਾਂ ਲੱਗੀਆਂ ਹੁੰਦੀਆਂ ਆ ਟਰੈਕਟਰ ਤੇ ਟ੍ਰੇਲਰਸ ਦੀਆਂ, ਭਰੇ ਹੋਏ ਹੁੰਦੇ ਆ ਸਮਾਨ ਦੇ ਨਾਲ, ਜੋ ਐਲ ਪਾਸੋ ਨੂੰ ਆਉਂਦੇ ਆ ਉਧਰ ਟੈਕਸਸ ਵਾਲੀ ਸਾਈਡ ਤੇ। ਅੱਜ ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ, ਪੂਰੀਆਂ ਲਾਈਨਸ ਐਮਪਟੀ ਆ, ਖਾਲੀ ਆ, ਤੇ ਟ੍ਰੈਫਿਕ ਕਹਿੰਦੇ ਲਗਭਗ ਜ਼ੀਰੋ ਦੇ ਕਰੀਬ ਹੈਗਾ। ਇਸ ਤੋਂ ਬਿਨਾਂ ਇੱਕ ਜ਼ਾਰਾਗੋਜ਼ਾ ਬ੍ਰਿਜ ਹੈਗਾ, ਉਹ ਓਪਨ ਆ, ਉੱਥੇ ਕਹਿੰਦੇ ਲਾਈਨ ਹੀ ਕੋਈ ਹੈ ਨਹੀਂ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਕੋਈ ਵੀ ਸਮਾਨ ਲੈ ਕੇ ਮੈਕਸੀਕੋ ਤੋਂ ਅਮਰੀਕਾ ਦੇ ਵਿੱਚ ਐਂਟਰ ਨਹੀਂ ਹੋ ਰਿਹਾ ਹੈਗਾ। ਸੋ ਨਿਊ ਇੰਗਲੈਂਡ ਦਾ ਜਿਹੜਾ ਗ੍ਰਿਡ ਆਪਰੇਟਰ ਆ, ਉਹਨਾਂ ਨੇ ਇਹ ਕਿਹਾ ਵੀ ਜੇ 10% ਵੀ ਉਹਨਾਂ ਦੇ ਉੱਤੇ ਲਾ ਦਿੱਤੇ ਗਏ ਟੈਰਿਫ ਤੇ $165 ਮਿਲੀਅਨ ਪਰ ਈਅਰ ਉਹਨਾਂ ਨੂੰ ਘਾਟਾ ਪਊਗਾ। ਸੋ ਅਲਟੀਮੇਟਲੀ ਜਿਹੜੇ ਲੋਕ ਆ ਉਹਨਾਂ ਨੂੰ ਜ਼ਿਆਦਾ ਪੈਸੇ ਦੇਣੇ ਪਊਗੇ। ਸਾਡੇ ਸਰੋਤੇ ਕਹਿੰਦੇ ਆ ਵੀ ਇਹਦੇ ਗਵਰਨਮੈਂਟ ਨੂੰ ਜ਼ਰੂਰ ਜ਼ਿਆਦਾ ਪੈਸੇ ਮਿਲੂਗੇ। ਉਹ ਗੱਲ ਠੀਕ ਆ, ਗਵਰਨਮੈਂਟ ਨੂੰ ਜ਼ਿਆਦਾ ਪੈਸੇ ਮਿਲੂਗੇ, ਪਰ ਉਹ ਲਾਉਂਦੇ ਕਿੱਥੇ ਆ? ਗਵਰਨਮੈਂਟ ਕਿੱਥੇ ਜਾ ਕੇ ਉਹ ਪੈਸੇ ਲਾਉਣ ਜਾ ਰਹੀ ਆ? ਜਾਂ ਆਮ ਲੋਕ ਜੇ ਰਿਸੈਸ਼ਨ ਵਰਗੀ ਸਿਚੁਏਸ਼ਨ ਬਣ ਜਾਂਦੀ ਆ ਤੇ ਫਿਰ ਕੀ ਹੋਊਗਾ? ਸਮਾਨ ਓਨਾ ਹੀ ਘੱਟ ਵਿਕਣਾ ਹੈ ਨਾ, ਚੀਜ਼ ਚਾਹੇ ਉਹ ਮਹਿੰਗੀ ਆ ਪਰ ਉਹ ਸਮਾਨ ਓਨਾ ਹੀ ਘੱਟ ਵਿਕਣਾ। ਤੇ ਜਦੋਂ ਲੋਕਾਂ ਨੂੰ ਮਾਰੋ ਮਾਰ ਪਈ ਹੁੰਦੀ, ਫਿਰ ਹਾਲਾਤ ਜਿਹੜੇ ਉਹ ਟੋਟਲੀ ਡਿਫਰੈਂਟ ਹੁੰਦੇ ਆ। ਮੈਂ ਦੇਖ ਰਿਹਾ ਸੀ ਕੈਨੇਡਾ ਦੇ ਕਈ ਜਿਹੜੇ ਸਟੋਰ ਵਾਲੇ ਆ ਜਾਂ ਰੈਸਟੋਰੈਂਟ ਆ ਜਾਂ ਪੀਜ਼ੇ ਵਾਲੇ, ਉਹ ਕਹਿੰਦੇ ਵੀ ਅਸੀਂ ਅਮਰੀਕਨ ਇਨਗਰੀਡੀਐਂਟ ਵਰਤਣੇ ਬੰਦ ਕਰ ਰਹੇ ਆ। ਟੋਰਾਂਟੋ ਦੇ ਇੱਕ ਪੀਜ਼ੇ ਨੇ ਐਲਾਨ ਕਰ ਦਿੱਤਾ, ਕਹਿੰਦੇ ਵੀ ਅਸੀਂ US ਦੇ ਇਨਗਰੀਡੀਐਂਟ ਹੀ ਨਹੀਂ ਵਰਤਣੇ ਜਿੰਨੀ ਦੇਰ ਤੱਕ ਅਮਰੀਕਨਸ ਮੋਰ ਰਿਸਪੌਂਸਿਬਲ ਇਲੈਕਟੋਰਲ ਡਿਸੀਜਨ ਜਿਹੜੇ ਆ ਉਹ ਨਹੀਂ ਲੈਂਦੇ ਵੀ ਕਿਹੜੇ ਬੰਦੇ ਨੂੰ ਜਿਹੜਾ ਚੁਣ ਰਹੇ। ਤੇ ਭਾਈ ਤੁਹਾਡੇ ਬਾਰੇ ਵੀ ਕਿਹਾ ਜਿਹੜਾ ਉਹ ਜਾ ਸਕਦਾ ਆ ਵੀ ਜਿੰਨੀ ਦੇਰ ਤੱਕ ਤੁਸੀਂ ਵਧੀਆ ਢੰਗ ਦੇ ਨਾਲ ਆਪਣੇ ਬੰਦੇ ਜਿਹੜੇ ਉਹ ਨਹੀਂ ਚੁਣਦੇ ਹੈਗੇ। ਸੋ ਪੂਰੇ ਜਿਹੜੇ ਸਿੰਘ ਆ, ਕੁੰਡੀਆਂ ਦੇ ਸਿੰਘ ਜਿੱਦਾਂ ਕਹਿ ਲਓ ਵੀ ਹੁਣ ਫਸ ਚੁੱਕੇ ਆ। ਸੋ ਕੌਣ ਨਿਤਰੂਗਾ ਇਸ ਦੇ ਵਿੱਚੋਂ, ਕਿਹੜੀ ਵੜੇਵੇਂ ਖਾਣੀ ਜਿਹੜੀ ਉਹ ਨਿਕਲਦੀ ਆ, ਇਹ ਹੁਣ ਦੇਖਣ ਵਾਲੀ ਗੱਲ ਆ। ਬਾਕੀ ਭਾਈ ਆਪਣੀ ਜੇਬਾਂ ਨੂੰ ਜਿੰਦੇ ਕੁੰਡੇ ਲਾ ਲਓ, ਤੁਸੀਂ ਵੀ ਬਚਾ ਕੇ ਰੱਖੋ। ਡਾਲਰ ਜਿਹੜੇ ਆ ਹੁਣ ਮੁੱਕ ਦੀ ਗੱਲ ਜਿਹੜੀ ਇਸ ਟਾਈਮ ਇਹ ਬਣੀ ਪਈ ਆ। ਜੇ ਤੇਲ ਦੇਖੋ, ਤੇਲ ਦੀ ਧਾਰ ਦੇਖੋ ਕੀ ਬਣਦਾ। ਪਰ ਏਦਾਂ ਲੱਗ ਰਿਹਾ ਵੀ ਹਰਜੋਤ ਸਿੰਘ ਜੀ ਟਰੰਪ ਹੁਣੀ ਜਾਣ ਕੇ ਜਿੱਦਾਂ ਅਮਰੀਕਾ ਨੂੰ ਰਿਸੈਸ਼ਨ 'ਚ ਲੈ ਕੇ ਜਾਣਾ ਚਾਹੁੰਦੇ ਆ ਜਾਂ ਗਵਾਂਢੀਆਂ ਨੂੰ ਆਪਣੇ ਨੂੰ ਉੱਥੇ ਘੱਲਣਾ ਚਾਹੁੰਦੇ ਆ। ਇਵੈਂਚੁਅਲੀ ਬਾਰਡਰ ਦੀ ਸਿਚੁਏਸ਼ਨ ਕੰਟਰੋਲ ਕਰ ਰਹੇ ਆ। ਇਹ ਮੈਨੂੰ ਲੱਗਦਾ ਇਹਨਾਂ ਦਾ ਅੰਦਰ ਹੀ ਇਹ ਆ ਵੀ ਜਿਹੜਾ ਇਹ ਖਰਚਾ ਅਮਰੀਕਾ ਦੇ ਸਿਰ ਪੈਣਾ ਆ ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ ਜਿਹੜਾ ਉਹ ਝੱਲਣ ਦਾ ਜਾਂ ਉਹ ਸਾਰੀਆਂ ਚੀਜ਼ਾਂ ਨੂੰ, ਇਹ ਕਿਤੇ ਨਾ ਕਿਤੇ ਇਹਨਾਂ ਮੁਲਕਾਂ ਦੇ ਨਾਲ ਜਿਹੜਾ ਉਹ ਡਾਇਵਰਟ ਜਿਹੜਾ ਉਹ ਕਿਤੇ ਕੀਤਾ ਜਿਹੜਾ ਉਹ ਜਾਵੇ। ਫਿਰ ਉਸੇ ਤਰੀਕੇ ਦੇ ਨਾਲ ਜਿਹੜੀ ਡਰੱਗ ਦੀ ਸਮਗਲਿੰਗ ਆ ਉਸ ਦੇ ਉੱਤੇ ਜਿਹੜੀ ਉਹ ਨੱਥ ਜਿਹੜੀ ਉਹ ਪਾਈ ਜਾਵੇ। ਮੇ ਬੀ ਇਹ 2-4 ਮਹੀਨੇ ਆਪਾਂ ਨੂੰ, ਇਹ 6 ਮਹੀਨੇ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਝੱਲਣੀਆਂ ਪੈਣਗੀਆਂ, ਦੇਖਣੀਆਂ ਪੈਣਗੀਆਂ। ਸੋ ਦੇਅਰ ਇਜ਼ ਲਾਈਟ ਐਟ ਦੀ ਐਂਡ ਆਫ ਦੀ ਟਨਲ, ਇਹ ਆਪਾਂ ਨੂੰ ਜ਼ਰੂਰ ਉਮੀਦ ਰੱਖਣੀ ਚਾਹੀਦੀ ਹੈ। ਸਭ ਤੋਂ ਹੈਰਾਨੀ ਵਾਲੀ ਇਹ ਗੱਲ ਆ ਵੀ ਲੋਕ ਇਹ ਸੋਚ ਰਹੇ ਵੀ ਟੈਰਿਫ ਲੱਗਣ ਦੇ ਨਾਲ ਬਹੁਤ ਪੈਸੇ ਆਉਗੇ ਗਵਰਨਮੈਂਟ ਕੋ, ਜਦ ਕਿ ਜਿਹੜਾ ਮੇਨ ਰੀਜ਼ਨ ਟਰੰਪ ਐਡਮਿਨਿਸਟ੍ਰੇਸ਼ਨ ਟੈਰਿਫ ਲਾ ਰਿਹਾ, ਉਹ ਕਹਿੰਦੇ ਆ ਵੀ ਦੋਨਾਂ ਸਾਈਡਾਂ ਤੋਂ, ਕੈਨੇਡਾ ਤੇ ਅਮਰੀਕਾ ਤੋਂ ਦੋ ਚੀਜ਼ਾਂ ਜਿਹੜੀਆਂ ਆ ਰਹੀਆਂ ਅਮਰੀਕਾ 'ਚ, ਇੱਕ ਤਾਂ ਇਲੀਗਲ ਇਮੀਗ੍ਰੇਸ਼ਨ ਤੇ ਦੂਜੀ ਫੈਂਟਲਿਨ ਦੇ ਨਾਲ ਪਿਛਲੇ ਸਾਲ 1,23,000 ਦੇ ਕਰੀਬ ਲੋਕਾਂ ਦੀ ਮੌਤ ਹੋਈ ਸੀ। ਕੈਨੇਡਾ ਵਾਲੇ ਕਹਿੰਦੇ ਆ ਵੀ 1% ਤੱਕ ਵੀ ਲੈਸ ਦੈਨ 1% ਫੈਂਟਲਿਨ ਜੋ ਕੈਨੇਡਾ ਵਾਲੀ ਸਾਈਡ ਤੋਂ ਆਈ ਆ। ਈਵਨ ਅੱਜ ਜਸਟਿਨ ਟਰੂਡੋ ਨੇ ਕਿਹਾ ਵੀ 1 ਔਂਸ ਵੀ ਜਿਹੜੀ ਫੈਂਟਲਿਨ ਆ ਉਹ ਪਿਛਲੇ ਮਹੀਨੇ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਐਂਟਰ ਨਹੀਂ ਹੋਈ ਹੈਗੀ, ਬਲਕਿ ਹੁਣ ਅਮਰੀਕਾ ਤੋਂ ਬਹੁਤ ਸਾਰੇ ਇਲੀਗਲ ਲੋਕ ਕੈਨੇਡਾ ਦੇ ਵਿੱਚ ਐਂਟਰ ਕੀਤੇ ਹੈਗੇ ਆ। ਸੋ ਸਿਚੁਏਸ਼ਨ ਉਸ ਪਾਸੇ ਗਈ ਆ।
ਪਰ ਮੈਕਸੀਕੋ ਵਾਲੀ ਸਾਈਡ ਦੇ ਵੀ ਉਹ ਵੀ ਤੜਫ ਰਹੇ ਆ, ਕਹਿੰਦੇ ਵੀ ਅਸੀਂ ਤਾਂ ਹੁਣ 10,000 ਫੌਜੀ ਲਾਏ ਸੀ, 3,000 ਹੋਰ ਲਾਣ ਜਾ ਰਹੇ ਹੈਗੇ ਆ। ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। 29 ਉਹਨਾਂ ਨੇ ਡਰੱਗ ਲਾਰਡ ਜਿਹੜੇ ਸੀ, ਉਹਨਾਂ ਦੇ ਡਰੱਗ ਦੇ ਨਾਲ ਜਿਹੜੇ ਗੈਂਗਸਟਰ ਇਨਵੋਲਵ ਸੀ, ਉਹ ਅਮਰੀਕਾ ਨੂੰ ਆਲਰੇਡੀ ਸੌਂਪ ਦਿੱਤੇ ਹੈਗੇ ਆ। ਸੋ ਗੁਆਂਢੀ ਮੁਲਕਾਂ ਦੇ ਨਾਲ ਜਿਹੜੀ ਸਿਚੁਏਸ਼ਨ ਆ ਉਹ ਕਾਫੀ ਬੈਡ ਆ। ਬਾਕੀ ਓਵਰਆਲ ਚਾਈਨਾ ਤੋਂ ਤਾਂ ਸਾਰੇ ਲੋਕ ਖੁਸ਼ ਹੀ ਆ ਵੀ ਠੀਕ ਆ, ਚਾਈਨਾ ਦੇ ਉੱਤੇ ਲਾਣਾ ਚਾਹੀਦਾ ਹੈਗਾ। ਪਰ ਕੈਨੇਡਾ ਤੇ ਮੈਕਸੀਕੋ ਦੇ ਉੱਤੇ ਹਾਲਾਂਕਿ ਰਿਪਬਲਿਕਨ ਕਾਫੀ ਮੈਜੋਰਟੀ ਚ ਕਹਿੰਦੇ ਆ ਵੀ ਹਾਂ ਟੈਰਿਫ ਲੱਗਣਾ ਚਾਹੀਦਾ, ਪਰ ਓਵਰਆਲ ਜੋ ਲੋਕ ਆ ਉਹ ਕਹਿ ਰਹੇ ਵੀ ਨਹੀਂ, ਸਾਨੂੰ ਜਿਹੜਾ ਕੋਈ ਸਮਝੌਤਾ ਕਰਨਾ ਚਾਹੀਦਾ ਇਸ ਇਸ਼ੂ ਦੇ ਉੱਤੇ। ਬਹੁਤ ਸਾਰੇ ਜਿਹੜੇ ਕੈਨੇਡੀਅਨ ਆ ਉਹ ਕਹਿ ਰਹੇ ਜੀ ਗੁਆਂਢੀ ਮਾੜਾ ਨਹੀਂ ਹੋਣਾ ਚਾਹੀਦਾ, ਪਰ ਗੁਆਂਢੀ ਨਹੀਂ ਮਾੜਾ ਹੋ ਸਕਦਾ, ਗੁਆਂਢੀਆਂ ਦਾ ਸ਼ਾਸਕ ਮਾੜਾ ਹੋ ਸਕਦਾ ਆ, ਪਰ ਇਦਾਂ ਨਹੀਂ ਗੱਲ ਹੈਗੀ। ਸੋ ਲੋਕ ਜਿਹੜੇ ਆ ਉਹ ਆਪਸ ਵਿੱਚ ਪਿਆਰੇ ਕਰਦੇ ਆ ਇੱਕ ਦੂਜੇ ਮੁਲਕ ਦੇ। ਪਰ ਮੈਕਸੀਕੋ ਦੀ ਜਿਹੜੀ ਕਰੰਸੀ ਆ ਉਹ ਵੀ ਕਾਫੀ ਥੱਲੇ ਡਿੱਗ ਗਈ ਹੈਗੀ ਆ। ਕਹਿੰਦੇ ਵੀ 1.10 ਡਾਲਰ ਦੇ ਅਗੇਂਸਟ ਅੱਜ ਮੈਕਸੀਕੋ ਦੀ ਕਰੰਸੀ ਡਿੱਗੀ ਹੈਗੀ ਆ। ਕੈਨੇਡਾ ਦਾ ਡਾਲਰ ਵੀ ਇੱਕ ਡਾਲਰ ਤੇ 44 ਸੈਂਟ ਦੇ ਬਰਾਬਰ ਹੋ ਚੁੱਕਾ ਹੈਗਾ ਆ। ਜੀ ਹਰਜੋਤ ਸਿੰਘ ਜੀ, ਟੈਰਿਫ ਦਾ ਦੌੜ ਇੱਥੇ ਨਹੀਂ ਖਤਮ ਹੋਣੀ, ਇਹ ਟੈਰਿਫਸ ਅੱਗੇ ਹੋਰ ਆ ਰਹੇ ਨੇ। ਇਹ ਮੈਂ ਤੁਹਾਨੂੰ ਜਿਹੜਾ ਦੱਸ ਦਈਏ, 4 ਮਾਰਚ ਤੱਕ ਹੁਣ ਤੱਕ ਜਿਹੜੇ 4 ਟੈਰਿਫ ਪਲਾਨ ਆ ਉਹ ਲੱਗ ਚੁੱਕੇ ਆ। 4 ਫਰਵਰੀ ਨੂੰ ਚਾਈਨਾ ਦੇ ਉੱਤੇ 10% ਟੈਰਿਫ ਲਾਏ ਗਏ ਸੀ ਸਾਰੇ ਹੀ ਇੰਪੋਰਟਸ ਦੇ ਉੱਤੇ। ਫਿਰ ਮੈਕਸੀਕੋ ਦੇ ਉੱਤੇ ਹੁਣ ਜਿਹੜੀ 4 ਮਾਰਚ ਆਈ ਆ, ਅੱਜ ਦਾ ਜਿਹੜਾ ਇਹ ਦਿਨ ਆ, ਸੋ ਜਿਹੜਾ ਦਿਨ ਆ, ਮੈਕਸੀਕੋ ਦੇ ਉੱਤੇ 25% ਸਾਰੇ ਇੰਪੋਰਟ ਤੇ ਟੈਰਿਫ, ਕੈਨੇਡਾ ਦੇ ਉੱਤੇ 25% ਤਕਰੀਬਨ ਜਿਹੜੇ ਸਾਰੇ ਇੰਪੋਰਟਸ ਦੇ ਉੱਤੇ, એનર્ਜੀ ਦੇ ਉੱਤੇ 10% ਜਿਹੜਾ ਉਹ ਟੈਰਿਫ, ਤੇ ਨਾਲ ਚਾਈਨਾ ਦੇ ਉੱਤੇ 10% ਹੋਰ ਟੈਰਿਫ। ਆਉਂਦੀ ਜਿਹੜੀ 12 ਤਰੀਕ ਆ, ਉਹ ਜ਼ਿਆਦਾ ਦਿਨ ਦੂਰ ਨਹੀਂ ਹੈਗਾ। ਸੋ ਅਗਲੇ ਬੁੱਧਵਾਰ ਨੂੰ, ਕੱਲ ਵਾਲਾ ਨਹੀਂ, ਅਗਲੇ ਬੁੱਧਵਾਰ ਨੂੰ ਦੁਨੀਆ ਭਰ ਦੇ ਉੱਤੇ ਸਾਰੇ ਐਲੂਮੀਨੀਅਮ ਤੇ ਸਟੀਲ ਦੇ ਉੱਤੇ ਜਿਹੜਾ ਅਮਰੀਕਾ ਚ ਆਉਂਦਾ ਆ, ਉਹਦੇ ਉੱਤੇ 25% ਟੈਰਿਫ ਜਿਹੜਾ ਉਹ ਲੱਗਣਾ ਆ। 2 ਅਪ੍ਰੈਲ ਨੂੰ ਫਿਰ ਐਗਰੀਕਲਚਰ ਪ੍ਰੋਡਕਟਸ ਜਿਹੜੇ ਅਮਰੀਕਾ ਦੇ ਵਿੱਚ ਆਉਂਦੇ ਆ ਹੋਰ ਮੁਲਕਾਂ ਤੋਂ, ਇਹਨਾਂ ਆ ਜਿਹੜੀਆਂ 3 ਮੁਲਕਾਂ ਨੂੰ ਛੱਡ ਕੇ ਬਾਕੀ ਦੁਨੀਆ ਦੇ ਮੁਲਕਾਂ ਤੋਂ, ਉਹਨਾਂ ਉੱਤੇ ਜਿਹੜਾ ਟੈਰਿਫ ਆ ਉਹ ਲੱਗਣਾ ਆ। ਤੇ ਉਸੇ ਹੀ ਦਿਨ ਜਿਹੜੀਆਂ ਬਾਹਰਲੇ ਮੁਲਕ ਦੀਆਂ ਗੱਡੀਆਂ ਆਉਂਦੀਆਂ ਆ, ਉਹਨਾਂ ਉੱਤੇ ਵੀ ਜਿਹੜਾ ਉਹ ਟੈਰਿਫ ਲੱਗਣ ਜਾ ਰਿਹਾ। ਸੋ ਭਾਈ, ਜਿਨ੍ਹਾਂ ਨੇ ਹੁਣ ਬਾਹਰਲੀਆਂ ਯੂਰਪੀਅਨ ਗੱਡੀਆਂ, ਮਰਸੀਡੀਜ਼ ਖਰੀਦਣੀਆਂ ਆ ਜਾਂ ਹੋਰ ਗੱਡੀਆਂ ਖਰੀਦਣੀਆਂ ਆ, ਭਾਈ 2 ਅਪ੍ਰੈਲ ਤੋਂ ਪਹਿਲਾਂ ਲੈ ਲਓ, ਬਾਅਦ ਚ ਇਹ ਨਾ ਹੋਵੇ ਵੀ ਚੀਜ਼ਾਂ ਜਿਹੜੀਆਂ ਹੋਰ ਮਹਿੰਗੀਆਂ ਜਿਹੜੀਆਂ ਹੋ ਜਾਣ। ਸੋ ਜਿਨ੍ਹਾਂ ਨੇ ਉਹ ਚੀਜ਼ਾਂ ਜਿਹੜੀਆਂ ਉਹ ਖਰੀਦਣੀਆਂ, ਸੋ ਕਾਫੀ ਕੁਛ ਜਿਹੜਾ ਉਹ ਚੱਲ ਰਿਹਾ। ਕਹਿੰਦੇ 에ਅਰਲਾਈਨ ਇੰਡਸਟਰੀ ਦੇ ਉੱਤੇ ਇਸ ਦਾ ਜਿਹੜਾ ਉਹ ਅਸਰ ਜਿਹੜਾ ਉਹ ਪਵੇਗਾ। ਅੱਜ ਜਦ ਤੋਂ ਟੈਰਿਫ ਦੀ ਸ਼ੁਰੂਆਤ ਹੋਈ ਆ ਹਰਜੋਤ ਸਿੰਘ ਜੀ, ਤਾਂ ਸਟਾਕਸ ਦੇ ਵਿੱਚ ਇੱਕ ਵਾਰੀ ਫੇਰ ਵੱਡੀ ਜਿਹੜੀ ਗਿਰਾਵਟ ਆ ਉਹ ਆਈ ਹੈਗੀ ਆ। ਕੱਲ ਵੀ 1.5% ਮਾਰਕੀਟ ਓਵਰਆਲ ਪੂਰੇ ਦਿਨ ਚ ਡਿੱਗੀ ਸੀ। ਇਸ ਟਾਈਮ ਜਦੋਂ ਆਪਾਂ ਗੱਲ ਕਰ ਰਹੇ ਆ ਤਾਂ ਇਹ 577 ਪੁਆਇੰਟ ਹੋਰ ਜਿਹੜੀ ਆ ਮਾਰਕੀਟ ਡਾਊ ਜੋਨ ਆ ਉਹ ਥੱਲੇ ਜਿਹੜੀ ਉਹ ਚੱਲ ਰਹੀ ਆ 42,606 ਦੇ ਉੱਤੇ, ਜਦ ਹੁਣ 9:44 ਦੇ ਉੱਤੇ ਤੁਹਾਡੇ ਨਾਲ ਕੈਲੀਫੋਰਨੀਆ ਟਾਈਮ ਦੇ ਹਿਸਾਬ ਨਾਲ ਗੱਲ ਜਿਹੜੀ ਉਹ ਕਰ ਰਹੇ ਆ। ਇੱਕ ਟਾਈਮ ਦੇ ਉੱਤੇ 600 ਪੁਆਇੰਟ ਤੋਂ ਵੀ ਵੱਧ ਜਿਹੜੀ ਮਾਰਕੀਟ ਆ ਉਹ ਥੱਲੇ ਨੂੰ ਚੱਲ ਗਈ ਸੀ। ਵਾਲ ਸਟਰੀਟ ਕਹਿੰਦੇ ਵੀ ਟਰੰਪ ਦੇ ਟੈਰਿਫ ਦੇ ਉੱਤੇ ਇਸ ਟਾਈਮ ਫੋਕਸ ਕਰਕੇ ਸਟਾਕਸ ਜਿਹੜੀ ਆ ਉਹ ਗਿਰਾਵਟ ਦੇ ਵੱਲ ਨੂੰ ਲਗਾਤਾਰ ਜਾ ਰਿਹਾ ਹੈਗਾ। ਤੇ ਆਪਾਂ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਐਡਰੈਸ ਕਰਨਾ ਹੈਗਾ ਕਾਂਗਰਸ ਨੂੰ। ਉੱਥੇ ਕਿਹੜੇ ਇਸ਼ੂਜ਼ ਦੇ ਉੱਤੇ ਡਿਸਕਸ ਕਰਨਗੇ, ਉਹਨਾਂ ਦਾ ਵਿਰੋਧ ਵੀ ਹੋ ਸਕਦਾ, ਉਹ ਆਪਾਂ ਗੱਲਬਾਤ ਤੁਹਾਡੇ ਨਾਲ ਸਾਂਝੀ ਜੀ। ਤੇ ਨਾਲ ਹੀ ਆਪਣੇ ਨਾਲ ਨਿਰਮਲ ਮਾਨ ਹੋਣੀ ਵੀ ਜਿਹੜੇ ਉਹ ਜੁੜਨ ਜਾ ਰਹੇ ਆ, ਉਹ ਵੀ ਆਪਾਂ ਨੂੰ ਜਿਹੜੀਆਂ ਕੁਝ ਜਾਣਕਾਰੀਆਂ ਡੈਟ ਨੂੰ ਲੈ ਕੇ, ਕਰਜ਼ੇ ਨੂੰ ਲੈ ਕੇ ਜੋ ਕੁਝ ਜਿਹੜਾ ਉਹ ਚੱਲ ਰਿਹਾ ਆ, ਉਸ ਦੇ ਬਾਰੇ ਜਿਹੜਾ ਉਹ ਆਪਣੇ ਨਾਲ ਉਹ ਸਾਂਝ ਜਿਹੜੀ ਉਹ ਪਾਉਣਗੇ। ਆਪਾਂ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਚ। Steel and
boost wages for our people. 7, we must secure our border. ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਆਪਣੇ ਨਾਲ ਇਸ ਟਾਈਮ ਊੜਾ ਡੈਟ ਰਿਲੀਫ ਤੋਂ ਨਿਰਮਲ ਸਿੰਘ ਮਾਨ ਜੀ ਜਿਹੜੇ ਉਹ ਜੁੜ ਚੁੱਕੇ ਨੇ। ਉਹਨਾਂ ਦੇ ਨਾਲ ਆਪਾਂ ਜਿਹੜੀ ਉਹ ਗੱਲਬਾਤ ਜਿਹੜੀ ਉਹ ਕਰਦੇ ਹਾਂ। ਕਰਜ਼ਿਆਂ ਦਾ ਦੌਰ ਚੱਲ ਰਿਹਾ ਹੈ, ਟੈਰਿਫਸ ਦਾ ਦੌਰ ਚੱਲ ਰਿਹਾ ਆ। ਸੋ ਪਤਾ ਨਹੀਂ ਲੱਗ ਰਿਹਾ ਕੀ ਹੋਣਾ ਆ। ਸੋ ਸਿਚੁਏਸ਼ਨ ਅੱਗੇ ਕੀ ਬਣਨੀ ਆ। ਇਕਨੋਮਿਕਲੀ ਕਿਸੇ ਵੀ ਪਾਸੇ ਨੂੰ ਜਿਹੜੇ ਹਾਲਾਤ ਉਹ ਜਾ ਸਕਦੇ ਆ। ਪਰ ਤੁਹਾਡੇ ਕੋਲ ਇਹ ਆਪਸ਼ਨ ਲੈ ਕੇ ਆਉਂਦੇ ਨੇ ਵੀ ਤੁਸੀਂ ਜੇ ਬਾਈ ਚਾਂਸ ਫਾਈਨੈਂਸ਼ੀਅਲ ਬਰਡਨ ਦੇ ਵਿੱਚ ਆ, ਡੈਟ ਦੇ ਵਿੱਚ ਆ, ਤਾਂ ਤੁਸੀਂ ਉਸ ਨੂੰ ਕਿਸ ਤਰੀਕੇ ਦੇ ਨਾਲ ਕਰ ਸਕਦੇ ਆ। ਨਿਰਮਲ ਮਾਨ ਜੀ, ਸਭ ਤੋਂ ਪਹਿਲਾਂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ ਰਾਜ, ਥੈਂਕ ਯੂ, ਧੰਨਵਾਦ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਛਾ, ਇੱਕ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਦੱਸਦੇ ਜਾਈਏ, ਟਰੰਪ ਹੁਣਾਂ ਨੇ ਆਲਰੇਡੀ ਬਿਆਨ ਜਿਹੜਾ ਉਹ ਦਾਗਤਾ ਟਰੂਡੋ ਹੁਣਾਂ ਦੇ ਰਿਟੈਲੀਟੇਰੀ ਜਿਹੜੇ ਟੈਰਿਫਸ ਉਸ ਦੇ ਉੱਤੇ। ਕਹਿੰਦੇ ਵੀ ਗਵਰਨਰ ਟਰੂਡੋ ਉਹਦਾ ਹੁਣ ਸੂਬਾ ਮੈਨੂੰ ਲੱਗਦਾ ਕੈਨੇਡਾ ਵਾਲੇ ਬਚ ਕੇ ਰਹੋ, ਆ ਰਿਹਾ ਅਮਰੀਕਾ, ਤੁਹਾਨੂੰ ਅਸੀਂ ਸੂਬਾ ਲੱਗਦਾ ਬਣਾ ਕੇ ਹੀ ਹਟਣਾ ਆ। ਤੇ ਪਰ ਇਹਦਾ ਅਸਰ ਰਾਜਕਨਵੀਰ ਸਿੰਘ ਇਹ ਹੋਇਆ ਵੀ ਜਿਹੜੀ ਉੱਥੇ ਦੀ ਆਪੋਜੀਸ਼ਨ ਪਾਰਟੀ ਸੀ ਨਾ, ਕੰਜ਼ਰਵੇਟਿਵ, ਉਹ 26 ਪੁਆਇੰਟ ਉੱਪਰ ਜਾ ਰਹੀ ਸੀ ਟਰੂਡੋ ਦੀ ਪਾਰਟੀ ਤੋਂ। ਜਦੋਂ ਤੋਂ ਹੀ ਆ 3 ਹਫ਼ਤਿਆਂ ਤੋਂ ਇਹ ਗੱਲ ਹੋਈ ਆ, ਤੇ ਮੁੜ ਕੇ ਟਰੂਡੋ ਦੀ ਪਾਰਟੀ 2% ਅੱਪ ਜਾ ਰਹੀ ਆ। ਉਹਨਾਂ ਨੂੰ ਨਹੀਂ, ਫਰਕ ਤਾਂ ਦੇਖੋ ਪੈਂਦਾ ਵੀ ਜਿਹੜਾ ਬੁਲੀ ਦੇ ਮੋਹਰੇ ਕਹਿੰਦੇ ਖੜਦੇ ਆ ਤੇ ਲੋਕ ਉਹਦੇ ਨਾਲ ਜਿਹੜਾ ਉਹ ਜੁੜ ਜਾਂਦੇ ਆ। ਇਹ ਅਕਸਰ ਸੁਭਾਅ ਹੁੰਦਾ ਆ ਆਮ ਲੋਕਾਂ ਦੇ ਵਿੱਚ ਹੀ। ਤਾਂ ਟਰੰਪ ਹੁਣਾਂ ਦੇ ਬਿਆਨ ਦੀ ਜਿਵੇਂ ਚਰਚਾ ਜਿਹੜੀ ਕਰਕੇ ਤੇ ਫਿਰ ਆਪਾਂ ਨਿਰਮਲ ਭਾਜੀ ਦੇ ਨਾਲ ਗੱਲ ਕਰਦੇ ਆ। ਉਹ ਕਹਿੰਦੇ ਵੀ ਗਵਰਨਰ ਟਰੂਡੋ ਨੂੰ ਪਤਾ ਨਹੀਂ ਜਾਂ ਪਤਾ ਨਹੀਂ ਆ, ਜਿੰਨਾ ਤੁਸੀਂ ਵਾਪਸੀ ਸਾਡੇ ਤੇ ਟੈਰਿਫ ਲਾਉਣਾ ਆ, ਇਧਰੋਂ ਓਨਾ ਹੀ ਅਸੀਂ ਟੈਰਿਫ ਹੋਰ ਵਧਾ ਦੇਣਾ। ਸੋ ਮਤਲਬ ਹੁਣ ਲੋਕਾਂ ਦਾ ਮਤਲਬ ਲੱਗਦਾ ਵੀ ਨਿਚੋੜ ਦੇਣਾ ਹੈ ਲੋਕਾਂ ਨੂੰ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਬਣੀ ਆ, ਇਹ ਈਗੋ ਕਲੈਸ਼ ਆ, ਕੀ ਇਸ ਦੇ ਵਿੱਚ ਹੈਗਾ ਆ, ਕਿਉਂ ਇਹ ਡਿਪਲੋਮੇਸੀ ਨਹੀਂ ਕੰਮ ਕਰ ਰਹੀ, ਕਿਉਂ ਆਪਸੀ ਗੱਲਬਾਤ ਜਿਹੜੀ ਉੱਥੇ ਹੁਣ ਫੇਲ ਹੋ ਰਹੀ ਹੈ, ਚੱਕਰ ਕੀ ਜਿਹੜਾ ਇਸ ਟਾਈਮ ਪੈ ਰਿਹਾ। ਇਹ ਤਾਂ ਚਲੋ ਆਉਂਦੇ ਦਿਨਾਂ 'ਚ ਜ਼ਿਆਦਾ ਆਪਾਂ ਨੂੰ ਪਤਾ ਲੱਗੂਗਾ। ਪਰ ਇਸ ਦੇ ਉੱਤੇ ਬਾਬਤ ਰਿਟੈਲੀਏਟਰੀ ਟੈਰਿਫ ਦੇ ਉੱਤੇ ਟਰੰਪ ਹੁਣਾਂ ਨੇ ਫਿਰ ਜਿਹੜਾ ਇਹ ਬਿਆਨ ਦਾਗ ਦਿੱਤਾ, ਜਿੰਨਾ ਟੈਰਿਫ ਤੁਸੀਂ ਸਾਡੇ ਸਮਾਨ ਦੇ ਉੱਤੇ ਹੋਰ ਲਾਉਂਗੇ, ਉਹਨਾਂ ਹੀ ਜਿਹੜਾ ਤੁਹਾਡੇ ਸਮਾਨ ਦੇ ਉੱਤੇ ਐਕਸਟਰਾ ਟੈਰਿਫ ਜਿਹੜਾ ਆ ਉਹ ਲਾ ਦਿੱਤਾ ਜਾਵੇਗਾ ਜੀ। ਤੇ ਹੁਣ ਆਪਾਂ ਪਹੁੰਚਦੇ ਹਾਂ ਜੀ ਨਿਰਮਲ ਮਾਨ ਜੀ ਦੇ ਨਾਲ, ਉਹਨਾਂ ਨਾਲ ਕਰਦੇ ਹਾਂ ਇਸ ਟਾਈਮ ਗੱਲਬਾਤ। ਨਿਰਮਲ ਮਾਨ ਜੀ, ਹੁਣ ਇਹ ਸਾਰੀਆਂ ਸਿਚੁਏਸ਼ਨ ਜੋ ਇਸ ਟਾਈਮ ਆਪਣੇ ਸਾਹਮਣੇ ਅਨਫੋਲਡ ਹੋ ਰਹੀਆਂ, ਇਕਨੋਮਿਕਲੀ ਜਿਹੜੀਆਂ ਚੀਜ਼ਾਂ ਆ, ਇਸ ਦੇ ਵਿੱਚ ਜਿਹੜਾ ਫਰਕ ਪੈ ਰਿਹਾ ਆ, ਰਿਸੈਸ਼ਨ ਦੀ ਦਸਤਕ, ਰਿਸੈਸ਼ਨ ਦੀਆਂ ਗੱਲਾਂ, ਡੈਟ ਨੂੰ ਲੈ ਕੇ ਜਿਹੜੀਆਂ ਚੀਜ਼ਾਂ ਆ, ਤੁਹਾਡੀ ਇੰਡਸਟਰੀ ਇਸ ਦੇ ਲਈ ਕਿੱਦਾਂ ਰੈਡੀ ਹੋ ਰਹੀ ਹੈ ਜੀ? ਜੀ ਬਿਲਕੁਲ। ਆਈ ਥਿੰਕ ਪਹਿਲਾਂ ਜਿਹੜਾ ਤੁਸੀਂ ਗੱਲ ਕੀਤੀ ਬੜੀ ਇੰਪੋਰਟੈਂਟ ਗੱਲ ਹੈ ਰਾਜ, ਜਿਹੜੀ ਅੱਜ ਬਿਆਨ ਦਿੱਤਾ ਇਧਰੋਂ ਟਰੰਪ ਨੇ, ਇਹ ਲੋਕਾਂ ਦੇ ਇਮੋਸ਼ਨਸ ਨੂੰ ਇਨਵੋਕ ਕਰਨ ਦੀ ਗੱਲ ਹੈ। ਐਂਡ ਆਫ ਦਾ ਡੇ ਜਿਹੜਾ ਓਵਰਆਲ ਜਿਹੜਾ ਵੱਡਾ ਏਜੰਡਾ ਉਹਦੇ 'ਚ ਇਹ ਹੈ ਪਲਾਨ ਜੋ ਨਜ਼ਰ ਆ ਰਿਹਾ ਕਿ ਜੇ ਟੈਕਸ ਕੱਟਸ ਜਿਹੜੇ ਨੇ ਟ੍ਰਿਲੀਅਨਸ ਆਫ ਡਾਲਰਸ ਦੇ ਬਈ ਕਾਰਪੋਰੇਸ਼ਨ ਨੂੰ ਜਾਂ 4.5 ਟ੍ਰਿਲੀਅਨ ਦੇ ਦੇਣੇ ਜਿਹੜੇ। ਹਾਂਜੀ। ਸੋ ਟੈਕਸ ਕੱਟਸ ਨੂੰ ਕਿੱਦਾਂ ਆਪਾਂ ਇਹਨਾਂ ਨੇ ਕਵਰ ਕਰਨ ਵਾਸਤੇ ਕੀ ਹੈ ਕਿ ਜਿਹੜਾ ਇਹ ਟੈਕਸ ਜਿਹੜਾ ਲੋਕਾਂ ਦੇ ਵੱਧ ਪੈ ਜਾਣਾ, ਬਿਕੋਜ਼ 25% ਜਿਹੜਾ ਟੈਰਿਫ ਪੈ ਰਿਹਾ ਦੋਵੇਂ ਪਾਸਿਆਂ ਉੱਤੇ ਜਾਂ ਹਰ ਕੰਟਰੀ ਉੱਤੇ ਪੈ ਰਿਹਾ, ਉਹਦਾ ਫਾਇਦਾ ਗਵਰਨਮੈਂਟ ਨੂੰ ਹੋਣਾ ਹੈ ਤੇ ਨੁਕਸਾਨ ਲੋਕਾਂ ਨੂੰ ਹੋਣਾ। ਸੋ ਗਵਰਨਮੈਂਟ ਦਾ ਖਜ਼ਾਨਾ ਭਰੀ ਜਾਣਾ, ਉਸ ਖਜ਼ਾਨੇ ਨਾਲ ਲੋਕਾਂ ਨੂੰ ਹੋਰ ਟੈਕਸ ਉਧਰੋਂ ਟੈਕਸ ਕੱਟਦੇ ਹੀ ਜਾਣੇ ਆ। ਇਧਰੋਂ ਲੋਕਾਂ ਦੇ ਉੱਤੇ ਆਮ ਪਬਲਿਕ ਉੱਤੇ ਜਿਹੜਾ ਬਿਲਕੁਲ ਮਿਨੀਮਮ ਵੇਜ ਕੰਮ ਕਰਦਾ, ਜਿਹੜਾ ਅੰਡੇ, ਚੌਲ, ਦਾਲ ਲੈਂਦਾ, ਉਹਨੂੰ ਵੀ ਸਾਰੇ ਟੈਕਸ ਵੱਧ ਦੇਣੇ ਪੈਣੇ ਨੇ। ਸੋ ਇੱਕ ਤਰੀਕਾ ਦੀ ਇਹ ਸੋਚੀ ਸਮਝੀ ਜਿਹੜੀ ਸਟ੍ਰੈਟਜੀ ਉੱਤੇ ਕੰਮ ਕਰਦੇ, ਐਟਲੀਸਟ ਅਮਰੀਕਨ, ਨਾਟ ਕੈਨੇਡੀਅਨ ਨੂੰ ਤਾਂ ਕੁਛ ਨਾ ਕੁਛ ਕਰਨਾ ਹੀ ਪੈਣਾ ਸੀ ਆਪਣੀ ਇਕਨੋਮੀ ਨੂੰ ਰੱਖਣ ਵਾਸਤੇ ਜੀ। ਸੋ ਇਹਦੇ ਉੱਤੇ ਟਰੰਪ ਨੇ ਅੱਗੇ ਵੀ ਕਿਹਾ ਸੀ ਤਕਰੀਬਨ 2-3 ਹਫ਼ਤੇ ਪਹਿਲਾਂ, ਕਿ ਪਹਿਲਾਂ ਤਾਂ ਕਹਿੰਦਾ ਸੀ ਨਾ ਆਉਂਦਿਆਂ ਹੀ ਮੈਂ ਖਤਮ ਕਰ ਦੂੰਗਾ, ਸਾਰੀ ਮਹਿੰਗਾਈ ਦਾ ਫੱਟੇ ਚੱਕ ਦੂੰਗਾ, ਪਰ ਹੁਣ ਕਹਿੰਦਾ ਕਿ 1 ਸਾਲ ਤੱਕ ਨਾ ਮੈਨੂੰ ਛੇੜਿਓ, 1 ਸਾਲ ਤੱਕ ਤੇ ਜਿਹੜੇ ਆ ਦਿਸ ਇਜ਼ ਟੂ ਡਿਫਿਕਲਟ ਟੂ ਆਪਣਾ ਰੇਟ ਘਟਾਉਣ ਤੇ। ਹਾਂਜੀ। ਔਰ ਸਾਲ ਤੱਕ ਹੋਣਾ ਕਿ 1 ਸਾਲ ਤੱਕ ਲੋਕਾਂ ਨੂੰ ਤਕਰੀਬਨ ਆਦਤ ਪੈ ਜਾਣੀ ਹੈ, ਹੋਰ ਕੁਝ ਨਹੀਂ ਹੋਣਾ। ਤੇ ਆਈ ਡੋਂਟ ਥਿੰਕ ਕਿ ਇਸ ਟਾਈਮ ਜਿਹੜੀ ਸਿਚੁਏਸ਼ਨ ਚੱਲਦੀ ਪਈ ਹੈ, ਨਾ ਇੰਟਰਸਟ ਰੇਟ ਘਟਣੇ, ਕਿਉਂਕਿ ਇਨਫਲੇਸ਼ਨ ਵੱਧ ਜਾਣੀ ਹੈ ਅੱਜ ਤੋਂ ਦਿਨ ਦੇ ਉੱਤੋਂ। ਔਰ ਜਦੋਂ ਇਨਫਲੇਸ਼ਨ ਵੱਧ ਗਈ ਔਰ ਜਿਹੜਾ ਇੰਟਰਸਟ ਰੇਟ ਘਟਾਏ ਤੇ ਫਿਰ ਬਹੁਤ ਵੱਡੀ ਰਿਸੈਸ਼ਨ ਇੱਥੇ ਆ ਜਾਣੀ ਹੈ। ਅੱਜ ਦੇਖ ਲਓ ਸਟਾਕ ਮਾਰਕੀਟ ਕਾਫੀ ਜ਼ਿਆਦਾ ਕ੍ਰੈਸ਼ ਕੀਤੀ ਹੈ, ਕੱਲ ਵੀ ਕ੍ਰੈਸ਼ ਕੀਤੀ, ਅੱਜ ਵੀ ਕ੍ਰੈਸ਼ ਕੀਤੀ ਹੈ ਜੀ। ਸੋ ਜਦੋਂ ਮਾੜੀ ਜੀ ਵੀ ਉੱਤੇ ਜਾਏ ਤਾਂ ਫਿਰ ਬਹੁਤ ਰੌਲਾ ਪਾਉਂਦੇ ਹੁੰਦੇ ਕਿ ਹਾਂਜੀ ਚੱਕਦੇ ਫੱਟੇ ਅਸੀਂ ਤਾਂ ਨਿਹਾਤੀਆਂ ਨੇਰੀਆਂ, ਅਸੀਂ ਤਾਂ ਘਮਾਤੀਆਂ, ਬਹੁਤ ਵਧੀਆ ਹੈ, ਪਰ ਹੁਣ ਕਿਸੇ ਨੇ ਨਹੀਂ ਬੋਲਣਾ।
ਜੀ ਜੀ ਸੋ ਓਵਰਆਲ ਨਿਰਮਲ ਭਾਜੀ ਇਹ ਨਾ ਇੱਕ ਕੁਐਸਚਨ ਮੇਰਾ ਜ਼ਰੂਰ ਆ ਵੀ ਆਪਣੀ ਕਮਿਊਨਿਟੀ ਬਹੁਤ ਵੱਡੀ ਟਰੱਕਿੰਗ ਇੰਡਸਟਰੀ ਦੇ ਵਿੱਚ ਆ। ਟਰੱਕਿੰਗ ਇੰਡਸਟਰੀ ਅਨਫੋਰਚੂਨੇਟਲੀ ਪਿਛਲੇ 3-4 ਸਾਲ ਤੋਂ ਬਹੁਤ ਡਾਊਨ ਰਹੀ ਆ, ਪਰ ਜਿਸ ਹਿਸਾਬ ਨਾਲ ਆਪਾਂ ਸਵੇਰੇ ਖਬਰ ਸਾਂਝੀ ਕੀਤੀ ਆ ਵੀ ਮੈਕਸੀਕੋ ਵਾਲੇ ਬਾਰਡਰ ਤੋਂ ਜਿਹੜੇ ਦੋਨੋਂ ਹੀ ਬਾਰਡਰ ਆ ਟੋਟਲੀ ਉੱਥੇ ਕੋਈ ਟਰੱਕ ਵੀ ਐਂਟਰ ਨਹੀਂ ਹੋਇਆ, ਕਿਉਂਕਿ ਹੁਣ ਮੰਨ ਲਓ ਜੇ ਐਵਾਕਾਡੋ 25% ਉਹਨਾਂ ਦੀਆਂ ਕੀਮਤਾਂ ਵੱਧ ਗਈਆਂ ਤੇ ਉਹ ਤੋਂ ਘੱਟ ਪ੍ਰਾਈਸ ਤੋਂ ਜੇ ਇੱਥੇ ਮਿਲਦੀਆਂ ਹੋਈਆਂ ਜਾਂ ਇੰਨੀਆਂ ਮਹਿੰਗੀਆਂ ਹੋ ਗਈਆਂ, ਸੋ ਅਨਸਰਟਨਟੀ ਬਹੁਤ ਆ। ਸੋ ਮੈਂ ਇਹ ਵੀ ਦੇਖ ਰਿਹਾ ਸੀ ਕੈਨੇਡਾ ਵਾਲੀ ਸਾਈਡ ਤੇ ਵੀ ਉੱਥੇ ਦੇ ਇਕਨੋਮਿਸਟ ਕਹਿ ਰਿਹਾ ਵੀ ਸਭ ਤੋਂ ਪਹਿਲਾਂ ਇਹਦਾ ਟਰੱਕਿੰਗ ਤੇ ਬਹੁਤ ਬੁਰਾ ਅਸਰ ਵੱਡਾ ਪਊਗਾ। ਅਸਰ ਪੈਣਾ। ਸੋ ਤੁਸੀਂ ਵੀ ਟਰੱਕਰਸ ਨਾਲ ਬਹੁਤ ਡੀਲ ਕਰਦੇ ਆ, ਉਹਨਾਂ ਤੇ ਬਹੁਤਿਆਂ ਦੇ ਵਿਚਾਰਿਆਂ ਦੇ ਕਰਜ਼ਾ ਵੀ ਬਹੁਤ ਹੈਗਾ, ਟਰੱਕ ਲਏ ਹੋਏ ਆ, ਸਟੱਕ ਹੈਗੇ ਆ, ਉਹਨਾਂ ਲਈ ਕੋਈ ਨਾ ਕੋਈ ਜ਼ਰੂਰ ਸੁਜੈਸ਼ਨ ਦੱਸੋ ਆਪਣਾ। ਬਿਲਕੁਲ ਆਈ ਥਿੰਕ ਆਪਣੀ ਟਰੱਕਿੰਗ ਭਾਈਚਾਰਾ ਕਾਫੀ ਦੇਰ ਤੋਂ 2-3 ਸਾਲ ਤੋਂ ਇੰਪੈਕਟ ਪੈਂਦਾ, ਔਰ ਅਨਫੋਰਚੂਨੇਟਲੀ ਸਿਚੁਏਸ਼ਨ ਇਹ ਹੈ ਜੋਤ ਜੀ ਕਿ ਜਦੋਂ ਵੀ ਕੋਈ ਵੀ ਬੰਦਾ ਆਪਣਾ ਕੋਈ ਵੀ ਇੰਡਸਟਰੀ ਜਦੋਂ ਵੀ ਕਿਸੇ ਤਰ੍ਹਾਂ ਦੇ ਸਟ੍ਰੈਸ 'ਚ ਹੁੰਦੀ ਆ, ਅਨਫੋਰਚੂਨੇਟਲੀ ਸਾਨੂੰ ਪਹਿਲਾਂ ਪਤਾ ਲੱਗਦਾ ਕਿ ਸਾਨੂੰ ਕਾਲਾਂ ਸ਼ੁਰੂ ਹੋਣ ਲੱਗ ਪੈਂਦੀਆਂ। ਕੁਝ ਸਾਲ ਪਹਿਲਾਂ ਸਾਬੇ ਦਾ ਇਹ ਹਾਲ ਹੀ, ਮੁੜ ਕੇ ਟਰੱਕਿੰਗ ਦਾ ਨਾਲ ਹਾਲ ਹੋ ਗਿਆ, ਕਈ ਵਾਰ ਮੋਟਲਾਂ ਦਾ ਇਹ ਹਾਲ ਹੀ। ਸੋ ਕਿਉਂਕਿ ਟਰੱਕ ਬੜੇ ਮਹਿੰਗੇ ਲਏ ਨੇ, 2-2.5 ਲੱਖ ਦੇ ਟਰੱਕ ਲਏ ਨੇ ਜਿਹੜੇ ਲੱਖ ਦੇ ਹਨ, ਔਰ ਹਰ ਚੀਜ਼ ਮਹਿੰਗੀ ਲਈ ਆਪਣੇ, ਔਰ ਉਹਨਾਂ ਦੀ ਪੇਮੈਂਟ ਅਫੋਰਡ ਨਹੀਂ ਹੋ ਰਹੀਆਂ। ਔਰ ਕਈ ਐਸੇ ਵੀ ਸਾਨੂੰ ਕਾਲਾਂ ਆਉਂਦੀਆਂ ਨੇ ਕਿ ਉਹ ਆਪਣੇ ਕੰਪਨੀ ਨੂੰ ਕਹਿ ਰਹੇ ਸਾਡੇ ਟਰੱਕ ਚੁੱਕ ਕੇ ਲਾ ਜਾਓ, ਉਹ ਫੇਰ ਵੀ ਨਹੀਂ ਲੈ ਕੇ ਜਾ ਰਹੇ, ਵਿਚਾਰਿਆਂ ਨੂੰ ਉਹਦਾ ਹੋਰ ਸਿਆਪਾ ਵੱਧ ਪੈ ਰਿਹਾ। ਔਰ ਕਈ ਸੇਮ ਆ ਉਹ ਘਰਾਂ ਵਾਲੀ ਜਿਹੜੀ ਸਿਚੁਏਸ਼ਨ ਅੱਜ ਤੋਂ 12-14 ਸਾਲ ਪਹਿਲਾਂ ਹੋਈ ਸੀ, ਫਿਰ 2-2 ਸਾਲ ਪੇਮੈਂਟਾਂ ਨਹੀਂ ਦਿੰਦੇ ਤਾਂ ਵੀ ਬੈਂਕਾਂ ਆ ਕੇ ਲੈ ਕੇ ਨਹੀਂ ਜਾਂਦੀਆਂ ਸੀ, ਕਹਿੰਦੇ ਵੀ ਰਹਿ ਲਓ ਘੱਟੋ ਘੱਟ ਸਾਫ਼ ਰਹੂਗਾ। ਜੀ ਔਰ ਕਈ ਆਪਣੇ ਅਨਫੋਰਚੂਨੇਟਲੀ ਕਈ ਆਪਣੇ ਬਹੁਤ ਲਿਮਿਟਡ ਨੰਬਰ ਜਿਹੜਾ ਸਾਨੂੰ ਸ਼ਿਕਾਇਤਾਂ ਮਤਲਬ ਇਸ਼ੂ ਵੀ ਆਏ ਨੇ, ਮੈਂ ਅੱਗੇ ਵੀ ਸ਼ੇਅਰ ਵੀ ਕੀਤਾ ਹੈ ਆਫਲਾਈਨ ਰਾਜਰਾ ਨਾਲ, ਕਿ ਕਈ ਲੋਕਾਂ ਨੇ ਕੀ ਕੀਤਾ ਕਿ ਟਰੱਕ ਨੂੰ ਦਿੰਦੇ ਨਹੀਂ ਪਏ, ਅੱਗੇ ਪਿੱਛੇ ਹੋ ਜਾਂਦੇ ਨੇ ਤੇ ਬੈਂਚ ਵਾਰੰਟ ਵੀ ਇਸ਼ੂ ਹੋ ਰਹੇ ਨੇ ਲੋਕਾਂ ਦੇ ਉੱਤੇ, ਅਰੈਸਟ ਵਾਰੰਟ ਵੀ ਨੇ। ਔਰ ਇੱਕ ਸਾਡਾ ਕਲਾਇੰਟ ਐਸੇ ਵੀ ਹੈਗੇ ਨੇ ਜਿਹੜੇ ਲੈਂਡ ਕੀਤੇ, ਔਰ ਲੈਂਡ ਹੁੰਦਿਆਂ ਸਾਰੀ ਉਹਨਾਂ ਨੂੰ 에ਅਰਪੋਰਟ ਤੇ ਅਰੈਸਟ ਕਰ ਲਿੱਤਾ ਬਿਕਾਜ਼ ਉਹਨਾਂ ਦੇ ਬ੍ਰੈਂਟ ਵਾਰੰਟਸ ਹੈਗੇ ਹਨ। ਸੋ ਇਹ ਚੀਜ਼ਾਂ ਨੂੰ ਕਈ ਵਾਰ ਆਪਾਂ ਅਣਗਹਿਲ ਕਰਦੇ ਨੇ, ਖਾਸ ਕਰ ਆਪਣੇ ਭਾਈਚਾਰਾ ਦੇ ਬਿਲਕੁਲ ਸਿਰ ਤੇ ਨਹੀਂ ਆ ਕੇ ਪੈਂਦੀ ਉਹਨਾਂ ਚਿਰ ਆਪਾਂ ਐਕਟ ਨਹੀਂ ਕਰਦੇ। ਔਰ ਜੇ ਇਕਨੋਮੀ ਬੈਟਰ ਵੀ ਹੋ ਜਾਂਦੀ ਹੈ ਜੋਦਵੀ ਜੀ, ਕਿ ਤਾਂ ਵੀ ਆਈ ਥਿੰਕ ਕਿ ਆਉਣ ਵਾਲੇ ਟਾਈਮ 'ਚ ਜੇ ਆਪਾਂ ਨੂੰ ਤੇ ਕੋਈ ਕਰਜ਼ਾ ਨਹੀਂ ਹੁੰਦਾ, ਵੀ ਹੈਵ ਨੋ ਡੈਟ, ਤਾਂ ਆਪਣੀ ਡੈਟ ਟੂ ਇਨਕਮ ਰੇਸ਼ੀਓ ਬੈਟਰ ਹੁੰਦੀ ਹੈ। ਤੇ ਉਹਦੇ ਨਾਲ ਆਪਾਂ ਜੇ ਫਿਰ ਵੀ ਆਪਾਂ ਤਿਆਰ ਨੇ, ਜੇ ਇਕਨੋਮੀ ਬੈਟਰ ਹੋ ਜਾਂਦੀ ਖਰਾਬ ਹੁੰਦੀ, ਆਫ ਕੋਰਸ ਵੀ ਡੋਂਟ ਨੀਡ ਐਨੀ ਡੈਟ, ਕਿਉਂਕਿ ਇਹਦਾ ਬੈਡ ਮਨੀ ਗੋਇੰਗ ਆਫਟਰ ਗੁੱਡ। ਆਪਾਂ 90% 90 ਤੋਂ ਵੀ ਜ਼ਿਆਦਾ 99 ਆਪਣਾ ਇੰਟਰਸਟ ਰੇਟ ਜਿਹੜਾ ਆਪਣਾ ਹੁੰਦਾ ਮੰਥਲੀ ਪੇਮੈਂਟ ਕ੍ਰੈਡਿਟ ਕਾਰਡ ਦੀ, ਉਹ ਆਲਮੋਸਟ ਪਿਛਲੇ 16-17 ਸਾਲ ਦੇ ਉੱਤੋਂ ਵੀ ਆਰ ਵਨ ਆਫ ਦਾ ਲਾਰਜੈਸਟ ਜਿਹੜੀ ਜਿਹੜੀ ਗੋਰੀ ਕੰਪਨੀ ਹੈਗੀ ਹੈ। ਸੋ ਵੀ ਆਰ ਟਾਪ 10 ਕੰਪਨੀਜ਼। ਇੱਕ ਨਿੱਕਾ ਪੈਸਾ ਚਾਰਜ ਨਹੀਂ ਕਰਦੇ ਜਿੰਨਾ ਚਿਰ ਆਪਣੇ ਕਲਾਇੰਟ ਦਾ ਕਰਜ਼ਾ ਮਾਫ ਨਹੀਂ ਹੋ ਜਾਂਦਾ। ਉਹ 'ਚ ਕਿਸੇ ਤਰ੍ਹਾਂ ਦਾ ਕਰਜ਼ਾ ਹੋਏ, ਚਾਹੇ ਡੈਟ ਕ੍ਰੈਡਿਟ ਕਾਰਡ ਦਾ ਡੈਟ ਹੈ, ਕੋਈ ਗੱਡੀ ਰੀਪੋ ਹੋ ਗਈ ਹੈ ਜਾਂ ਟੋਟਲ ਹੋ ਗਈ ਹੈ, ਜਾਂ ਕੋਈ ਲੀਜ਼ ਐਕਸਪਾਇਰ ਹੋ ਗਈ, ਜਾਂ ਕੋਈ ਹੋਰ ਫੀਸ ਆ ਗਈ, ਖਾਸ ਕਰ ਟਰੱਕਿੰਗ ਇੰਡਸਟਰੀ ਦੇ ਵਿੱਚ ਕੋਈ ਵੈਂਡਰ ਪੇਮੈਂਟ ਹੈਗੀ ਹੈ। ਸੋ ਉਹ ਸਾਨੂੰ ਕਾਲ ਕਰ ਲੈਂਦੇ, ਜਿਹੜੀਆਂ ਵੀ ਆਪਸ਼ਨਸ ਨੇ, ਚਾਹੇ ਡੈਟ ਸੈਟਲਮੈਂਟ ਹੈ, ਡੈਟ ਕੰਸੋਲੀਡੇਸ਼ਨ ਹੈ, ਬੈਂਕਰਪਸੀ ਹੈ, we can review all those ਤੇ ਉਹਦੇ ਨਾਲ ਉਹਨਾਂ ਦਾ ਜਿਹੜਾ ਬੈਸਟ ਆਪਸ਼ਨਸ ਹੈ ਉਹਨਾਂ ਨੂੰ, ਔਰ ਸਟਿਲ ਜੇ ਅਪ ਟੂ 60% ਬਚਦੇ ਨੇ, ਉਹਦੇ ਬਾਅਦ ਵੀ ਸਾਰੇ ਜਿਹੜੇ ਬਾਕੀ 40% ਰਹਿੰਦੇ ਨੇ ਉਹ ਤੁਸੀਂ ਮੰਥਲੀ ਇੰਸਟਾਲਮੈਂਟ ਬਣਾ ਸਕਦੇ ਹੋ, ਐਨੀਵੇਅਰ ਫਰਮ 6 months to 4 years। ਜੀ ਤੇ ਨੰਬਰ ਜਿਹੜਾ ਸ਼ੇਅਰ ਕਰ ਲਿਓ ਨਿਰਮਲ ਜੀ। ਜੀ ਸੋ ਨੰਬਰ ਹੈ ਦਾ ਰਾਜ, ਬੜੀ ਸਿੰਪਲ ਨੰਬਰ ਆ, 888 9914। ਸੋ ਇਟਸ 888-888-9914। ਔਰ ਸਾਡੀ ਵੈਬਸਾਈਟ ਹੈ oora.org, OORAA.org। ਅੱਛਾ ਜੀ। ਤੇ ਦੂਸਰਾ ਆਪਣੇ ਨਿਰਮਲ ਭਾਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਪਹਿਲਾਂ ਸਾਬੇ ਸੀ, ਉਹਨਾਂ ਨੂੰ ਹੁਣ ਟਰੱਕਿੰਗ ਇੰਡਸਟਰੀ, ਇੱਕ ਜਿਹੜੀ ਹੋਰ ਇੰਡਸਟਰੀ ਆਪਣੇ ਉਹਦੇ 'ਚ ਵੀ ਬਹੁਤ ਆ ਭੈਣ ਭਰਾ, ਲਿਕਰ ਸਟੋਰ, ਗਰੋਸਰੀ ਸਟੋਰ, ਇਸ ਇੰਡਸਟਰੀ ਦੇ ਵਿੱਚ ਉਹਨਾਂ ਦੀ ਜਿਹੜੀਆਂ ਸੇਲਸ ਆ 25 ਤੋਂ 40% ਘਟ ਗਈਆਂ ਪਿਛਲੇ ਕੁਝ ਮਹੀਨਿਆਂ ਦੇ ਵਿੱਚ। ਉਹਦੇ ਵਿੱਚ ਇੱਕ ਤਾਂ ਡਰ ਵਾਲਾ ਮਾਹੌਲ ਵੀ ਬਣਿਆ ਹੋਇਆ ਆ, ਤੇ ਕਿਉਂਕਿ ਮੋਸਟਲੀ ਉਹ ਸਪੈਨਿਸ਼ ਮੂਲ ਦੇ ਲੋਕਾਂ ਤੇ ਡਿਪੈਂਡ ਕਰਦੇ ਆ, ਸੋ ਜਿਨ੍ਹਾਂ ਦਾ ਇਮੀਗ੍ਰੇਸ਼ਨ ਸਟੇਟਸ ਸਹੀ ਨਹੀਂ ਤੇ ਉਹ ਜਾਂਦੇ ਨਹੀਂ, ਬਾਹਰ ਨਿਕਲਦੇ ਨਹੀਂ ਹੈਗੇ, ਖਰੀਦਣ ਨਹੀਂ ਜਾਂਦੇ ਸਮਾਨ। ਸੋ ਉਹਨਾਂ ਦੇ ਜਿਹੜੇ ਰੈਂਟ ਬੜੇ ਹਾਈ ਹੈਗੇ ਆ, ਜਿਨ੍ਹਾਂ ਨੇ SBA ਲੋਨ ਲਏ ਸੀ ਪਹਿਲਾਂ 3-4% ਤੇ ਸੀ, ਉਹ ਆਲਮੋਸਟ ਹੁਣ 9-9.5% ਤੇ ਚੱਲ ਗਿਆ। ਸੋ ਉਹ ਵੀ ਕਾਫੀ ਹਰਟ ਹੋ ਰਿਹਾ, ਚਾਹੇ ਤੁਹਾਨੂੰ ਦੱਸਦੇ ਉਹ ਨਹੀਂ ਦੱਸਦੇ, ਪਰ ਇਸ ਇੰਡਸਟਰੀ ਦੇ ਲੋਕਾਂ ਤੇ ਵੀ ਬਹੁਤ ਵੱਡਾ ਅਸਰ ਪੈ ਰਿਹਾ। ਬਿਲਕੁਲ ਭਾਜੀ, ਬਿਲਕੁਲ ਅਜੀਤ ਭਾਜੀ, ਬਿਲਕੁਲ ਸਹੀ ਗੱਲ ਕਹੀ ਤੁਸੀਂ। ਬੜੀ ਕਾਲ ਆਉਂਦੀਆਂ, ਉਹਨਾਂ ਦੀ ਵੀ ਆਉਂਦੀਆਂ ਨੇ, ਬਹੁਤ ਬੜਾ ਵੱਡਾ ਇੰਪੈਕਟ ਪਿਆ ਹੈ, ਬਟ ਨਾਟ ਐਜ਼ ਬੈਡ ਐਜ਼ ਟਰੱਕਿੰਗ, ਬਿਕਾਜ਼ ਟਰੱਕਿੰਗ ਦਾ ਜ਼ਿਆਦਾ, ਉਹ ਤੋਂ ਜ਼ਿਆਦਾ ਇੰਪੈਕਟ ਪਿਆ ਹੈ। ਔਰ ਉਹਨਾਂ ਦਾ ਚਲੋ ਮਾੜਾ ਮੋਟਾ ਆਉਂਦਾ, ਜਿਹੜਾ ਬੰਦਾ ਪਹਿਲਾਂ $100 ਦੀ ਪੀਂਦਾ ਸ਼ਰਾਬ ਮਹੀਨੇ ਦੀ, ਹੁਣ ਮੈਨੂੰ ਲੱਗਦਾ 15 ਦੀ ਪੀਂਦਾ ਹੋਣਾ। ਆਫ ਕੋਰਸ ਜੇ ਉਹਨਾਂ ਦੇ ਮਾਰਜਿਨ ਆਪਣੇ ਵੀ ਘਟਣਾ। ਸੋ ਆਉਣ ਵਾਲੇ ਟਾਈਮ ਦੇ ਵਿੱਚ ਆਈ ਥਿੰਕ ਅਜੇ ਜਿਹੜਾ ਫॉर द टाइम बिंग ਹਰ ਇੰਡਸਟਰੀ ਡਿਸਟਰਸਟ ਹੈ, ਚਾਹੇ ਉਹ ਟਰੱਕਿੰਗ ਹੈ, ਚਾਹੇ ਤੁਹਾਡੀ ਰੀਟੇਲ ਹੈ, ਚਾਹੇ ਰੈਸਟੋਰੈਂਟ ਹੈ,
ਈਵਨ ਆਈਟੀ ਦੇ ਇੰਡਸਟਰੀ ਦੇ ਵਿੱਚ ਵੇਖੋ ਇੰਨੇ ਸਾਲਾਂ ਦੇ ਬਾਅਦ ਹੁਣ ਪਿਛਲੇ ਹਫਤੇ ਸਟਾਰਬਕਸ ਨੇ ਲੇ ਆਫ ਕਰ ਦਿੱਤੇ, ਸੋਸ਼ਲ ਸਿਕਿਉਰਿਟੀ ਔਰ ਸਾਰੀਆਂ ਗਵਰਨਮੈਂਟ ਜੌਬ ਵਾਲਿਆਂ ਨੂੰ ਰਿਸਕ ਪਈ ਹੋਈ ਹੈ। ਇਸ ਟਾਈਮ ਕੋਈ ਬੰਦਾ ਵੀ ਕਿਸੇ ਵੀ ਲੈਵਲ ਤੇ ਸੇਫ ਨਹੀਂ ਫੀਲ ਕਰਦਾ ਪਿਆ ਅਨਲੈਸ ਯੂ ਆਰ ਬਿਲੀਅਨਰ, ਨਾਟ ਮਿਲੀਅਨਰ, ਅਨਲੈਸ ਯੂ ਆਰ ਬਿਲੀਅਨਰ, ਜੋ ਸਿਚੁਏਸ਼ਨ ਬਣੀ ਹੋਈ ਹੈ। ਤਾਂ ਹੀ ਟੈਕਸ ਕੱਟ ਦੇਣੇ ਆ ਨਾ, 4.5 ਬਿਲੀਅਨ ਦੇ ਜਿਹੜੇ ਟ੍ਰਿਲੀਅਨ ਦੇ ਜਿਹੜੇ ਟੈਕਸ ਕੱਟ ਆ ਬਿਲੀਅਨਰਸ ਕੋ ਜਾਣੇ ਆ, ਤੇ ਨਿਕਲਨੇ ਕਿੱਥੋਂ ਆ? ਜਿੱਦਾਂ ਤੁਸੀਂ ਕਿਹਾ ਵੀ ਆਮ ਲੋਕਾਂ ਦੇ ਵਿੱਚੋਂ। ਚਲੋ ਆਮ ਲੋਕਾਂ ਦੇ ਲਈ ਮੇਕ ਅਮਰੀਕਾ ਅਫੋਰਡੇਬਲ ਅਗੇਨ ਕਹਿੰਦੇ ਕਰਨਾ ਸੀਗਾ, ਤੇ ਪਤਾ ਨਹੀਂ ਇਹ ਅਫੋਰਡੇਬਲ ਵਾਲੀ ਜਿਹੜੀ ਗੱਲ ਆ ਕਦੋਂ ਸਿਚੁਏਸ਼ਨ ਅਮਰੀਕਨਸ ਨੂੰ ਦੁਬਾਰਾ ਜਿਹੜੀ ਉਹ ਦੇਖਣ ਨੂੰ ਮਿਲੂਗੀ। ਪਰ ਹਾਲ ਦੀ ਘੜੀ ਗੁੱਥਮ ਗੁੱਥਾ ਜਿਹੜਾ ਉਹ ਚੱਲ ਰਿਹਾ ਆ, ਟੈਰਿਫ ਵਾਰ ਜਿਹੜੀ ਉਹ ਇਸ ਟਾਈਮ ਟ੍ਰੇਡ ਵਾਰ ਜਿਹੜੀ ਵੱਖ-ਵੱਖ ਮੁਲਕਾਂ ਦੇ ਨਾਲ, ਤਿੰਨਾਂ ਮੁਲਕਾਂ ਨਾਲ ਸ਼ੁਰੂ ਹੋ ਚੁੱਕੀ ਹੈ, ਤੇ ਦੁਨੀਆ ਦੇ ਨਾਲ ਆਉਂਦੇ ਹਫ਼ਤੇ ਦੇ ਵਿੱਚ ਜਦੋਂ ਐਲੂਮੀਨੀਅਮ ਦੇ ਉੱਤੇ ਲੱਗਣੇ ਆ, ਫਿਰ ਐਗਰੀਕਲਚਰ ਪ੍ਰੋਡਕਟਸ ਦੇ ਉੱਤੇ ਲੱਗਣੇ ਆ, ਉੱਥੇ ਜਿਹੜੀ ਹੋਣੀ ਆ। ਇੱਥੇ ਕੀ ਟਿਪਸ ਨੇ ਇਸ ਟਾਈਮ? ਆਈ ਥਿੰਕ ਸਭ ਤੋਂ ਇੰਪੋਰਟੈਂਟ ਇਸ ਟਾਈਮ ਨਰਮਲ ਮਾਨ ਜੀ ਇਹ ਆ, ਲੋਕ ਆਦੀ ਹੋਏ ਆ ਕੁਛ ਆਪਣੇ ਜਿਹੜੇ ਲਾਈਫ ਸਟਾਈਲਸ ਨੂੰ, ਵੀ ਆਹ ਚੀਜ਼ ਕਰ ਲਈਏ, ਉਹ ਚੀਜ਼ ਕਰ ਲਈਏ, ਉਹ ਹੁਣ ਸਿੱਧਾ ਹੀ ਡੈਟ ਦਾ ਘਰ ਆ। ਜੇ ਉਹ ਉਸੇ ਤਰੀਕੇ ਦੇ ਨਾਲ ਜਿਹੜਾ ਤੁਸੀਂ ਚੱਲੋਗੇ, ਤੁਸੀਂ ਕੀ ਟਿਪਸ ਦੇਣਾ ਚਾਹੁੰਦੇ ਆ ਕ੍ਰੈਡਿਟ ਕਾਰਡ ਯੂਜ਼ ਵਾਲਿਆਂ ਨੂੰ ਵੀ, ਈਵਨ ਜਿਹੜੀਆਂ ਆਪਣੀਆਂ ਫਾਈਨੈਂਸ਼ੀਅਲ ਹੈਬਿਟਸ ਆ ਉਸ ਨੂੰ ਲੈ ਕੇ ਕੀ ਤੁਸੀਂ ਟਿਪਸ ਜਿਹੜਾ ਕੀ ਕਹਿਣਾ ਚਾਹੁੰਦੇ ਆ ਲੋਕਾਂ ਨੂੰ, ਸੁਣਨ ਵਾਲਿਆਂ ਨੂੰ? ਜੀ ਬਿਲਕੁਲ, ਆਈ ਥਿੰਕ ਛੋਟੇ ਕਾਰਡ ਜਿਹੜੇ ਨੇ ਉਹ ਨਾ ਅਪਲਾਈ ਕਰੋ, ਬਿਕੋਜ਼ ਜਦੋਂ ਵੀ ਜਾਂਦੇ ਹੋ ਤੁਸੀਂ ਹਰ ਬੰਦਾ ਕਹਿੰਦਾ ਕਿ ਕਾਰਡ ਅਪਲਾਈ ਕਰ ਲਓ, ਆਹ ਪ੍ਰਮੋਸ਼ਨ ਹੈ 10% ਔਰ 20% ਆਫ ਹੈ, ਉਹਦੇ ਨਾਲ ਤੁਹਾਡਾ ਓਵਰਆਲ ਕ੍ਰੈਡਿਟ ਖਰਾਬ ਵੀ ਹੁੰਦਾ ਔਰ ਤੁਹਾਡੀਆਂ ਲਾਇਬਿਲਿਟੀਜ਼ ਵਧਦੀਆਂ ਨੇ। ਔਰ ਜੇ ਤੁਸੀਂ ਕੋਸ਼ਿਸ਼ ਕਰੋ ਕਿ ਇਸ ਟਾਈਮ ਡਿਊਰਿੰਗ ਦਿਸ ਟਾਈਮ ਜੇ ਪੈਸੇ ਤੁਸੀਂ ਕੈਸ਼ ਖਰਚ ਕਰ ਸਕਦੇ ਹੋ, ਉਹਦੇ ਨਾਲ ਤੁਹਾਡੀ ਸਪੈਂਡਿੰਗ ਹੈਬਿਟਸ ਬਹੁਤ ਬੈਟਰ ਹੋ ਜਾਂਦੀਆਂ ਨੇ। ਕਿਤੇ ਅਸੀਂ $10,000 ਜਾਂ $5,000 ਦਾ ਸਮਾਨ ਦੇਣਾ ਹੋਏ ਤੇ ਉਹਦਾ ਕ੍ਰੈਡਿਟ ਕਾਰਡ ਕਰੀਏ ਤੇ ਸਾਨੂੰ ਫੀਲ ਹੁੰਦਾ, ਪਰ ਜਿੰਨਾ ਚਿਰ ਕ੍ਰੈਡਿਟ ਸਟੋਰ ਤੋਂ ਬਾਹਰ ਜਾਂਦੇ ਹਨ ਚੇਤਾ ਭੁੱਲ ਜਾਂਦਾ। ਪਰ ਜੇ ਆਪਾਂ $1,000 ਜਾਂ $5,000 ਕੈਸ਼ ਦਈਏ, ਇਟ ਹਰਟਸ। ਸੋ ਆਈ ਥਿੰਕ ਜਿੰਨਾ ਆਪਾਂ ਕੋਸ਼ਿਸ਼ ਕਰੀਏ ਕੈਸ਼, ਆਫ ਕੋਰਸ ਥੋੜਾ ਚੈਲੰਜਿੰਗ ਹੋ ਜਾਂਦਾ, ਔਰ ਕੋਸ਼ਿਸ਼ ਇਹ ਕਰੀਏ ਕਿ ਹਰ ਮਹੀਨੇ ਜੇ ਆਪਾਂ ਕ੍ਰੈਡਿਟ ਕਾਰਡ ਯੂਜ਼ ਵੀ ਕਰਦੇ ਹਾਂ ਉਹਨੂੰ ਕਨਵੀਨੀਅੰਸ ਵਾਸਤੇ ਯੂਜ਼ ਕਰੀਏ, ਜਿੰਨਾ ਚਾਰਜ ਕਰਦੇ ਹਾਂ ਉਹਨੂੰ ਪੇ ਕਰ ਸਕੀਏ। ਆਫ ਕੋਰਸ ਸਾਡੀ ਸੁਸਾਇਟੀ ਦੇ ਵਿੱਚ ਖਾਸ ਕਰ ਆਪਣੇ ਭਾਈਚਾਰੇ ਦੇ ਵਿੱਚ ਥੋੜਾ ਜਿਹਾ ਸ਼ੌਕ ਦਾ ਜ਼ਿਆਦਾ ਸਿਸਟਮ ਹੈਗਾ, ਜੇ ਆਪਾਂ ਉਹਨੂੰ ਕੰਟਰੋਲ ਕਰ ਲੈਂਦੇ ਤਾਂ ਸ਼ਾਇਦ ਅੱਜ ਇੰਨਾ ਰੌਲਾ ਵੀ ਨਾ ਪੈਸੇ ਵੀ ਨਾ ਪੈਂਦਾ ਮੋਸਟਲੀ ਸਿਚੁਏਸ਼ਨ ਦੇ ਵਿੱਚ। ਅੱਛਾ, ਇੱਕ ਸਵਾਲ ਸਾਰਿਆਂ ਦਾ ਜਿਹੜਾ ਉਹ ਰਹਿੰਦਾ ਵੀ ਜਦੋਂ ਡੈਟ ਕੰਸੋਲੀਡੇਟ ਕਰਦੇ ਆ, ਤੁਸੀਂ ਕਰਜ਼ਾ ਮਾਫ ਜਿਹੜਾ ਉਹ ਤੁਸੀਂ ਕਰਵਾ ਦਿੰਦੇ ਆ, 60% ਦਾ ਕਰਜ਼ਾ ਜਿਹੜਾ ਉਹ ਮਾਫ ਜਿਹੜਾ ਉਹ ਹੋ ਸਕਦਾ ਆ, ਉਹਦੇ ਨਾਲ ਫਿਰ ਕ੍ਰੈਡਿਟ ਤੁਹਾਡੇ ਸਕੋਰ ਦੇ ਉੱਤੇ, ਕ੍ਰੈਡਿਟ ਹਿਸਟਰੀ ਦੇ ਕਿੰਨੇ ਚਿਰ ਦਾ ਅਸਰ ਪੈਂਦਾ ਹੈ ਤੇ ਕਿੰਨਾ ਕੁ ਅਸਰ ਪੈਂਦਾ ਹੈ? ਜਨਰਲੀ ਬਹੁਤ ਵਧੀਆ ਕੁਐਸਚਨ ਹੈ ਰਾਜ, ਕਿਉਂਕਿ ਬੜਾ ਇੰਪੈਕਟਫੁਲ ਜਿਹੜਾ ਇੰਪੈਕਟ ਪੈਂਦਾ ਉਹ ਡੈਫੀਨਿਟਲੀ ਤੁਹਾਡਾ ਜਦੋਂ ਤੁਸੀਂ ਪ੍ਰੋਗਰਾਮ ਦੇ ਵਿੱਚ ਐਨਰੋਲ ਹੈਗੇ ਉਹਨਾਂ 'ਚ ਤੁਹਾਡੇ ਕ੍ਰੈਡਿਟ ਤੇ ਇੰਪੈਕਟ ਰਹਿੰਦਾ। ਔਰ ਪਰ ਜੇ ਤੁਸੀਂ ਨਹੀਂ ਵੀ ਕਰਦੇ, ਇੱਕ ਚੀਜ਼ ਹੁੰਦੀ ਹੈ ਡੈਟ ਟੂ ਇਨਕਮ ਰੇਸ਼ੀਓ। ਹੁਣ ਜੇ ਮੇਰੇ ਉੱਤੇ ਮੰਨ ਲਓ ਕਿ 10,000 ਜਾਂ 25,000 ਦਾ ਕ੍ਰੈਡਿਟ ਕਾਰਡ ਦਾ ਡੈਟ ਹੈ ਔਰ ਮੈਂ ਉਹਨੂੰ ਨਹੀਂ ਲਾ ਪਾ ਰਿਹਾ, ਤੇ ਜਨਰਲੀ ਜਿਹੜਾ ਬੈਂਕ ਵੈਲੂਏਟ ਕਰਦੇ ਨੇ ਉਹ ਵੀ ਵੈਲੂਏਟ ਕਰਦੇ ਨੇ ਕਿ ਬੰਦੇ ਕੋਲ 25,000 ਦਾ ਤੇ ਪਿਛਲੇ 5 ਸਾਲ ਤੋਂ ਲੱਥਿਆ ਨਹੀਂ, ਉਹਨੂੰ 5 ਲੱਖ ਦਾ ਕਿੱਥੋਂ ਦੇ ਦੇਣਾ। ਸੋ ਈਵਨ ਦੋ ਤੁਹਾਡਾ ਕ੍ਰੈਡਿਟ ਬਹੁਤ ਬੈਟਰ ਹੋਏ, ਪਰ ਜੇ ਤੁਹਾਡੇ ਉੱਤੇ ਡੈਟ ਕਰਜ਼ਾ ਆਲਰੇਡੀ ਬਹੁਤ ਚੜਿਆ ਹੋਇਆ, ਤੁਹਾਨੂੰ ਵੈਸੇ ਵੀ ਕਰਜ਼ਾ ਨਹੀਂ ਮਿਲਣਾ। ਪਰ ਜੇ ਤੁਸੀਂ ਕਰਜ਼ਾ ਦੁਬਾਰਾ ਲੈਣਾ ਚਾਹੁੰਦੇ ਹੋ ਆਪਣੀ, ਚਾਹੇ ਘਰ ਦਾ, ਚਾਹੇ ਗੱਡੀ ਦਾ, ਜਾਂ ਕਿਸੇ ਬਿਜ਼ਨਸ ਵਾਸਤੇ, ਔਰ ਛੋਟੇ ਡੈਟ ਨੂੰ ਐਲੀਮੀਨੇਟ ਕਰ ਲਓ ਵਿਦਿਨ 6 months to a year। ਜਦੋਂ ਤੁਸੀਂ ਲਾਸਟ ਪੇਮੈਂਟ ਕਰ ਦਿੰਦੇ ਹੋ, ਤਾਂ ਹੀ ਕਹਿੰਦੇ ਕਿ ਜਿੰਨੀ ਛੇਤੀ ਤੁਸੀਂ ਪੇ ਆਫ ਕਰਦੇ ਹੋ, ਤੁਹਾਡੀ ਇੱਕ ਤਾਂ ਤੁਸੀਂ ਪੈਸੇ ਜ਼ਿਆਦਾ ਬਚਾਉਂਦੇ, ਇੱਕ ਤੁਹਾਡੀ ਲਾਈਫ ਬੈਕ ਔਨ ਟਰੈਕ ਉਨੀ ਛੇਤੀ ਆਉਂਦੀ ਹੈ। ਸੋ ਜਿੰਨੀ ਛੇਤੀ ਪੇ ਕਰੋਗੇ, ਸੋ ਵਿਦਿਨ 6 months to a year ਜਿਹੜਾ ਤੁਹਾਡਾ ਸਕੋਰ, ਜਿਹੜਾ ਤੁਹਾਡਾ ਅੱਜ ਹੈਗਾ, ਜਿੱਦਣ ਤੁਸੀਂ ਐਨਰੋਲ ਕਰਦੇ ਹੋ ਉਦੋਂ ਉਹ ਲਾਸਟ ਪੇਮੈਂਟ ਤੋਂ ਬਾਅਦ 6 ਮਹੀਨੇ ਤੋਂ ਲੈ ਕੇ ਸਾਲ ਤੱਕ ਤੁਹਾਡਾ ਸਕੋਰ ਉਹਨਾਂ ਜਾਂ ਉਸ ਤੋਂ ਬੈਟਰ ਹੋ ਜਾਏਗਾ। ਜੀ ਬਿਲਕੁਲ। ਸੋ ਸਰੋਤਿਓ, ਜੇ ਡੈਟ ਨੂੰ ਲੈ ਕੇ ਤੁਹਾਨੂੰ ਕੋਈ ਸਵਾਲ ਆ, ਕਰਜ਼ਾ ਮਾਫ ਕਰਵਾਉਣਾ ਆ, ਉਲਝਣ ਦੇ ਵਿੱਚ ਫਸੇ ਆ ਆਰਥਿਕ ਤੌਰ ਦੇ ਉੱਤੇ, ਤੇ ਕੋਈ ਸਲਾਹ ਲੈਣੀ ਚਾਹੁੰਦੇ ਆ, ਤਾਂ ਨਿਰਮਲ ਮਾਨ ਜੀ ਦੇ ਨਾਲ ਤੁਸੀਂ ਕੰਟੈਕਟ ਜਿਹੜਾ ਕਰ ਲਓ 8888889914 888 888 9914 ਦੇ ਉੱਤੇ ਸੰਪਰਕ ਜਿਹੜਾ ਤੁਸੀਂ ਕਰੋ। ਤੇ ਬਾਕੀ ਸਲਾਹ ਭਾਈ ਇਹੀ ਆ, ਇਸ ਟਾਈਮ ਚਾਦਰ ਦੇਖ ਕੇ ਪੈਰ ਪਸਾ ਦਿਓ, ਤੇ ਚਾਦਰ ਥੋੜੀ ਕੱਟ ਲਓ, ਹੋਰ ਛੋਟੀ ਹੋ ਜਾਵੇ, ਤਾਂ ਜੋ ਪੈਰ ਹੋਰ ਵੀ ਘੱਟ ਜਿਹੜੇ ਉਹ ਬਾਹਰ ਨੂੰ ਜਿਹੜੇ ਉਹ ਜਾਣ। ਸੋ ਜੀ ਬਿਲਕੁਲ। ਸੋ ਮਿਹਰਬਾਨੀ, ਧੰਨਵਾਦ ਨਿਰਮਲ ਮਾਨ ਜੀ, ਬੜਾ ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਰਾਜ, ਥੈਂਕ ਯੂ ਜਤਾ ਜੀ, ਥੈਂਕ ਯੂ ਵੈਰੀ ਮਚ, ਸਤਿ ਸ਼੍ਰੀ ਅਕਾਲ ਜੀ। ਤੇ ਹਰਜੋਤ ਜੀ, ਆਪਾਂ ਵੀ ਲੈਂਦੇ ਆ ਇਜਾਜ਼ਤ ਸਭ ਤੋਂ ਹੀ, ਤੇ ਬੜਾ ਮਿਹਰਬਾਨੀ ਸਭ ਦੀ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।